ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। अस्सलाम वालेकुम आदाब बर्ज मैं हाँ ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ TVAG4 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀਆਂ ਪ੍ਰੋਗਰਾਮ ਸੱਚੋ ਸੱਚ ਵਿੱਚ ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਿਸਤਾਨ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਜੀ ਰੋਜ਼ਾਨਾ ਦੀ ਤਰ੍ਹਾਂ ਸਟੂਡੀਓ 'ਚ ਮੇਰੇ ਨਾਲ ਸ਼ਾਮਿਲ ਨੇ। ਆਉਣ ਨਾਲ ਗੱਲਬਾਤ ਕਰਕੇ ਆਏ ਦੇ ਅਹਿਮ ਇਸ਼ੂਜ਼ ਉੱਪਰ ਉਹਨਾਂ ਤੋਂ ਉਹਨਾਂ ਦਾ ਤਬਸਰਾ ਜਾਣਦੇ ਹਾਂ। ਜੀ ਡਾਕਟਰ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। हाँ जी नीलम कौर जी ਤੁਹਾਨੂੰ ਵੀ ਤੇ ਦੁਨੀਆ ਭਰ ਚ ਬੈਠੇ ਸਾਡੇ ਟੀਵੀ 84 ਦੇ ਬਹੁਤ ਹੀ ਪਿਆਰੇ ਸੋਹਣੇ ਸਿਆਣੇ ਸੁਨੱਖੇ ਦਰਸ਼ਕਾਂ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ अस्सलाम वालेकुम। ਜੀ ਡਾਕਟਰ ਸਾਹਿਬ ਜੀ ਆਇਆਂ ਨੂੰ ਪ੍ਰੋਗਰਾਮ ਸੱਚੋ ਸੱਚ ਵਿੱਚ ਬਹੁਤ ਸ਼ੁਕਰੀਆ ਜੀ ਡਾਕਟਰ ਸਾਹਿਬ। ਅੱਜ 20 ਅਕਤੂਬਰ 2020 6 ਕੱਤਕ ਨਾਨਕਸ਼ਾਹੀ ਸੰਮਤ 552 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦੱਸਿਓ ਵਿਊਅਰਸ ਆ ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪੈਰਾ ਦਿਨ ਦਾ ਇੱਕੋ ਇੱਕ ਚੈਨਲ TV84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਸਪੈਕਟਰਮ ਕੇਬਲ, RCN ਕੇਬਲ, ਬੈਲ 5 ਕੇਬਲ ਇਨ ਕੈਨੇਡਾ, roku, ਚਾਦੂ ਬਾਕਸ, ਅਸ਼ਾਵਾ, ਫੇਸਬੁੱਕ TV84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ IP ਬਾਕਸ ਤੇ ਤੁਸੀਂ TV84 ਨੂੰ ਦੇਖ ਸਕਦੇ ਹੋ। ਵਿਊਅਰਸ ਜੇ ਤੁਸੀਂ TV84 ਨਾਲ ਜਾਂ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਹੋ ਤਾਂ ਇਸ ਨੂੰ ਵੱਧ ਤੋਂ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸ ਦਿਓ ਕਿ ਤੁਸੀਂ TV84 ਦੀ ਐਪ ਨੂੰ ਐਂਡਰਾਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ TV84 ਦੀ ਲਾਈਵ ਸਟ੍ਰੀਮ ਹੈ ਉਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਵਿਊਅਰਸ ਹੁਣ ਅਸੀਂ ਆਪਣੇ ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ। ਪ੍ਰੋਗਰਾਮ ਦੇ ਸ਼ੁਰੂ ਵਿੱਚ ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ। ਸੋ ਸਿੱਖ ਕੌਮ ਦੇ ਲਈ ਸਾਡੇ ਸਾਰਿਆਂ ਦੇ ਲਈ ਅੱਜ ਦਾ ਜੋ ਦਿਨ ਹੈ ਉਹ ਬਹੁਤ ਹੀ ਮੁਬਾਰਕ ਭਰਿਆ ਦਿਨ ਹੈ। ਸੋ ਮੂਲ ਨਾਨਕਸ਼ਾਹੀ ਕੈਲੰਡਰ ਅਨੁਸਾਰ ਅੱਜ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਜੋ 312ਵਾਂ ਗੁਰਗੱਦੀ ਦਿਵਸ ਹੈ ਔਰ ਅੱਜ ਦੇ ਦਿਨ ਹੀ ਯਾਨੀ ਕਿ 20 ਅਕਤੂਬਰ 1708 ਨੂੰ 10ਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰਗੱਦੀ ਬਖਸ਼ ਕੇ ਫਰਮਾਇਆ ਸੀ ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ। ਸੋ ਇਸ ਮੁਬਾਰਕ ਦਿਨ ਤੇ ਅਸੀਂ ਆਪਣੀ ਸਭ ਸਿੱਖ ਕੌਮ ਨੂੰ ਸਿੱਖ ਸੰਗਤਾਂ ਨੂੰ ਲੱਖ ਲੱਖ ਵਧਾਈਆਂ ਦਿੰਦੇ ਹਾਂ। ਸੋ ਇਸ ਨਾਲ ਜੋ ਰਿਲੇਟਡ ਵਿਚਾਰਾਂ ਹੋਣਗੀਆਂ ਆਪਾਂ ਚੌਥੇ ਸੈਗਮੈਂਟ ਦੇ ਵਿੱਚ ਗੱਲਬਾਤ ਕਰਾਂਗੇ। ਸੋ ਸਭ ਨੂੰ ਬਹੁਤ ਬਹੁਤ ਮੁਬਾਰਕਾਂ ਜੀ। ਸੋ ਪਹਿਲੇ ਸੈਗਮੈਂਟ ਦੇ ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਪਹਿਲੇ ਅਹਿਮ ਇਸ਼ੂ ਬਾਰੇ ਕਿ ਪੰਜਾਬ ਅਸੈਂਬਲੀ ਸਰਬਸੰਮਤੀ ਨਾਲ ਜਿਹੜੇ ਪਾਸ ਕੀਤੇ ਗਏ ਖੇਤੀਬਾੜੀ ਬਿੱਲ ਨੇ ਉਹਨਾਂ ਸੰਬੰਧੀ ਆਪਾਂ ਵਿਚਾਰ ਚਰਚਾ ਕਰਨ ਜਾ ਰਹੇ ਹਾਂ ਕਿ ਜਿੱਥੇ ਇੱਕ ਪਾਸੇ ਪੰਜਾਬ ਅਸੈਂਬਲੀ ਵੱਲੋਂ ਪਾਸ ਕੀਤੇ ਗਏ ਬਿੱਲਾਂ ਨੂੰ ਕਿਸਾਨ ਮੋਰਚੇ ਦੀ ਇੱਕ ਵੱਡੀ ਜਿੱਤ ਵਜੋਂ ਦੇਖਿਆ ਜਾ ਰਿਹਾ ਹੈ ਉੱਥੇ ਇਸ ਨਾਲ ਕਈ ਤਰ੍ਹਾਂ ਦੇ ਜਿਹੜੇ ਸ਼ੰਕੇ ਤੇ ਸਵਾਲ ਨੇ ਉਹ ਪੈਦਾ ਹੋ ਰਹੇ ਨੇ ਔਰ ਕਿਸਾਨਾਂ ਦਾ ਅਸਲ ਜਿਹੜਾ ਸਟੈਪ ਹੈ ਉਹ ਕੀ ਹੋਣਾ ਚਾਹੀਦਾ ਹੈ ਅਤੇ ਦਿੱਲੀ ਦਰਬਾਰ ਵਿੱਚ ਜਿਹੜਾ ਦਿੱਲੀ ਦਰਬਾਰ ਹੈ ਕਿਸ ਮਾਰ ਤੇ ਜੋ ਹੈ ਉਹ ਬੈਠਾ ਹੋਇਆ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਸਟਾਰਟਿੰਗ ਤੋਂ ਲੈ ਕੇ ਐਂਡ ਤੱਕ ਸਾਡੇ ਨਾਲ ਇਸੇ ਤਰ੍ਹਾਂ ਹੀ ਬਣੇ ਰਹਿਣਾ। ਦੇਖਣ ਸੁਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਵਿਚਾਰਾਂ ਨੇ? ਦੇਖੋ ਅਕਸਰ ਸਿੱਖ ਕੌਮ ਬਾਰੇ ਬੀਤੇ ਇਤਿਹਾਸ ਦੀ ਰੌਸ਼ਨੀ ਵਿੱਚ ਇਹ ਟਿੱਪਣੀ ਜਾਂ ਇਹ ਕਮੈਂਟ ਕੀਤਾ ਜਾਂਦਾ ਹੈ ਕਿ ਅਸੀਂ ਜੰਗ ਦੇ ਮੈਦਾਨ ਵਿੱਚ ਜਿੱਤਦੇ ਹਾਂ ਜੀ ਪਰ ਗੱਲਬਾਤ ਦੀ ਮੇਜ਼ ਦੇ ਉੱਤੇ ਨੈਗੋਸ਼ੀਏਸ਼ਨ ਟੇਬਲ ਦੇ ਉੱਤੇ ਹਾਰਦੇ ਹਾਂ। ਬਿਲਕੁਲ। ਔਰ ਬਹੁਤ ਸਾਰਾ 18ਵੀਂ ਸਦੀ ਤੋਂ ਲੈ ਕੇ 1947 ਤੱਕ ਦਾ ਪੀਰੀਅਡ ਜੇ ਅਸੀਂ ਦੇਖੀਏ ਤੇ 1947 ਦਾ ਦੌਰ ਆਪਣੇ ਆਪ 'ਚ ਇਹ ਗੱਲ ਦੱਸਦਾ ਹੈ ਕਿ ਕਿਵੇਂ ਇੱਕ ਓਪਰਚੁਨਿਟੀ ਇੱਕ ਮੌਕਾ ਕਿੰਨੇ ਪੋਜ਼ਿਟਿਵ ਫੈਕਟਰ ਜਿਹੜੇ ਕਿ ਸਿੱਖਾਂ ਨੂੰ ਸਿੱਖ ਲੀਡਰਸ਼ਿਪ ਨੂੰ ਆਪਣਾ ਮੁਲਕ ਲੈਣ ਦੇ ਲਈ ਆਧਾਰ ਬਣਾਉਂਦੇ ਸਨ ਆਧਾਰ ਦਿੰਦੇ ਸਨ ਉਹਨਾਂ ਨੇ ਉਸ ਸਭ ਨੂੰ ਇਗਨੋਰ ਕਰਕੇ ਕਿਵੇਂ ਅੱਖਾਂ ਬੰਦ ਕਰਕੇ ਕਾਂਗਰਸ ਵੱਲ ਜਾ ਕੇ ਐਸੀ ਛਲਾਂਗ ਲਾਈ ਕਿ ਉਹਨਾਂ ਨੇ 15 ਅਗਸਤ 1947 ਨੂੰ ਇੱਕ ਅੰਗਰੇਜ਼ ਦੀ ਗੁਲਾਮੀ ਚੋਂ ਨਿਕਲ ਕੇ ਸਿੱਖ ਕੌਮ ਲਈ ਦੂਸਰੀ ਗੁਲਾਮੀ ਦੇ ਦਰਵਾਜ਼ੇ ਖੋਲ ਦਿੱਤੇ ਔਰ 10 ਅਕਤੂਬਰ 1947 ਨੂੰ ਸਿੱਖਾਂ ਨੂੰ ਜ਼ਰਾਇਮ ਪੇਸ਼ਾ ਕਬੀਲਾ ਐਲਾਨਣ ਨਾਲ ਇਸ ਗੁਲਾਮੀ ਦਾ ਸਾਡਾ ਦੌਰ ਸ਼ੁਰੂ ਹੋਇਆ ਔਰ 26 ਜਨਵਰੀ 1950 ਨੂੰ ਲਾਗੂ ਕੀਤੇ ਗਏ ਭਾਰਤੀ ਸੰਵਿਧਾਨ ਵਿੱਚ ਭਾਰਤੀ ਕਨਸਟੀਟਿਊਸ਼ਨ ਵਿੱਚ ਸਿੱਖਾਂ ਨੂੰ ਹਿੰਦੂ ਬਣਾ ਦਿੱਤਾ ਗਿਆ ਆਰਟੀਕਲ 25(b) ਦੇ ਥੱਲੇ ਔਰ ਇਸ ਦੇ ਨਾਲ ਫਿਰ ਗੁਰੂ ਗ੍ਰੰਥ ਔਰ ਗੁਰੂ ਪੰਥ ਦੋਨਾਂ ਦੇ ਉੱਤੇ ਭਾਰਤੀ ਸਟੇਟ ਉਹਨਾਂ ਦੀਆਂ ਏਜੰਸੀਆਂ ਉਹਨਾਂ ਵੱਲੋਂ ਖੜੇ ਕੀਤੇ ਗਏ ਕਿਸ ਕਿਸਮ ਦੇ ਜਿਹੜੇ ਡੰਮੀ ਸਿੱਖ
ਉਹਨਾਂ ਰਾਹੀਂ ਕਿਵੇਂ ਚੈਲੰਜਸ ਹੋਏ, ਇਹ ਅਕਸਰ ਸਾਡੀ ਆਲਮੋਸਟ ਹਰ ਰੋਜ਼ ਗੱਲਬਾਤ ਦਾ ਹੀ ਹਿੱਸਾ ਹੁੰਦਾ ਹੈ ਕਿਸੇ ਨਾ ਕਿਸੇ ਖਬਰ ਦੇ ਹਵਾਲੇ ਨਾਲ। ਔਰ ਅੱਜ ਜਿਵੇਂ ਤੁਸੀਂ ਮੁਬਾਰਕਬਾਦ ਦਿੱਤੀ ਹੈ ਜੀ ਕਿ ਅੱਜ ਗੁਰੂ ਗ੍ਰੰਥ ਸਾਹਿਬ ਜੀ ਦਾ ਗੁਰਗੱਦੀ ਦਿਵਸ ਹੈ, ਬਿਲਕੁਲ। ਔਰ ਅੱਜ ਦੇ ਦਿਨ 20 ਅਕਤੂਬਰ 1708 ਨੂੰ 10ਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਜਿੱਥੇ ਅੱਜ ਤਖਤ ਸ੍ਰੀ ਹਜ਼ੂਰ ਸਾਹਿਬ ਨੰਦੇੜ ਮਹਾਰਾਸ਼ਟਰ ਤਖਤ ਸਾਹਿਬ ਸਾਡਾ ਸੁਭਾਇਮਾਨ ਹੈ, ਜੀ ਉੱਥੇ ਗੁਰੂ ਸਾਹਿਬ ਨੇ ਗੁਰੂ ਗ੍ਰੰਥ ਸਾਹਿਬ ਜੀ ਅੱਗੇ ਸਿਰ ਝੁਕਾ ਕੇ ਆਪਣੀ ਉਮਤ ਨੂੰ, ਆਪਣੀ ਕੌਮ ਨੂੰ, ਹਰ ਗੁਰੂ ਨਾਨਕ ਨਾਮ ਲੇਵਾ ਨੂੰ ਇਹ ਆਦੇਸ਼ ਦਿੱਤਾ, ਇਹ ਫਰਮਾਇਆ, ਇਹ ਹੁਕਮ ਦਿੱਤਾ ਜੀ ਕਿ ਅੱਜ ਤੋਂ ਬਾਅਦ ਹੁਣ ਕੋਈ ਵੀ ਫਿਜ਼ੀਕਲ ਫਾਰਮ ਦੇ ਵਿੱਚ ਗੁਰੂ ਨਹੀਂ ਹੋਏਗਾ। ਬਿਲਕੁਲ। ਗੁਰੂ ਗ੍ਰੰਥ ਸਾਹਿਬ ਜਿਸ ਦੇ ਵਿੱਚ ਸਿਰਫ ਤੇ ਸਿਰਫ ਰੱਬ ਦੀ ਸਿਫਤ ਸਲਾਹ ਹੈ, ਅਕਾਲ ਪੁਰਖ ਦਾ ਗੁਣ ਗਾਇਨ ਹੈ, ਔਰ 6 ਗੁਰੂ ਸਾਹਿਬਾਨ ਦੀ ਬਾਣੀ ਤੋਂ ਇਲਾਵਾ ਭਗਤਾਂ ਦੀ, ਪੱਟਾਂ ਦੀ, ਜਿਨ੍ਹਾਂ 'ਚ ਬਾਬਾ ਫਰੀਦ ਗੰਜ ਸ਼ੱਕਰ ਨੇ, ਭਾਈ ਭੀਖਨ ਨੇ, ਔਰ ਇਸ ਦੇ ਨਾਲ ਅਸੀਂ ਦੇਖਦੇ ਹਾਂ ਭਗਤ ਕਬੀਰ ਜੀ, ਭਗਤ ਰਵਿਦਾਸ ਜੀ, ਭਗਤ ਨਾਮਦੇਵ ਜੀ, ਜਿਨ੍ਹਾਂ ਨੂੰ ਬ੍ਰਾਹਮਣਵਾਦ ਨੇ ਸ਼ੂਦਰ ਐਲਾਨਿਆ ਹੋਇਆ ਸੀ, ਉਹਨਾਂ ਦੀ ਬਾਣੀ ਹੈ। ਔਰ ਇਹ ਸਾਡੇ ਲਈ ਗੁਰੂ ਗ੍ਰੰਥ, ਗੁਰੂ ਪੰਥ, ਇਹ ਦੋ ਪਿੱਲਰ ਨੇ ਜਿਸ ਦੇ ਉੱਤੇ ਸਿੱਖੀ ਦੇ ਜਿਹੜੇ ਪਿੱਲਰ ਨੇ, ਸਿੱਖੀ ਖਲੋਤੀ ਹੈ ਜੇ ਕਹਿਣਾ ਹੋਏ ਸਧਾਰਨ ਜ਼ੁਬਾਨ ਦੇ ਵਿੱਚ। ਸੋ ਇਸ ਸਬਜੈਕਟ ਦੇ ਉੱਤੇ ਅਸੀਂ ਅਖੀਰਲੇ ਸੈਗਮੈਂਟ ਦੇ ਵਿੱਚ ਗੱਲਬਾਤ ਕਰਾਂਗੇ, ਔਰ ਇਹ ਸਮੁੱਚਾ ਪ੍ਰੋਗਰਾਮ ਜਿਹੜਾ ਅੱਜ ਦਾ ਹੈ ਅਸੀਂ ਗੁਰੂ ਗ੍ਰੰਥ ਸਾਹਿਬ ਗੁਰਤਾ ਦਿਵਸ ਨੂੰ ਸਮਰਪਿਤ ਕਰਦੇ ਹਾਂ। ਜ਼ਾਹਰ ਹੈ ਜਿੱਥੋਂ ਮੈਂ ਗੱਲ ਸ਼ੁਰੂ ਕੀਤੀ ਕਿ ਭਾਈ ਅਸੀਂ ਜੰਗ ਜਿੱਤਦੇ ਹਾਂ ਔਰ ਨੈਗੋਸ਼ੀਏਸ਼ਨ ਟੇਬਲ ਤੇ ਹਾਰਦੇ ਹਾਂ, ਇਸ ਵੇਲੇ ਹੁਣ ਇੱਕ ਪਰਖ ਦਾ ਸਮਾਂ ਹੈ ਸਾਡੇ ਸਾਹਮਣੇ। ਕਿਸਾਨ ਮੂਵਮੈਂਟ, ਅੰਦੋਲਨ, ਸਟਰਗਲ, ਜਿਸ ਲਈ ਅਸੀਂ ਆਲਮੋਸਟ ਰੋਜ਼ਾਨਾ ਜਿਹੜਾ ਇੱਕ ਸੈਗਮੈਂਟ ਉਹਨੂੰ ਸਮਰਪਿਤ ਕਰਦੇ ਹਾਂ। ਔਰ ਇਸ 'ਚ ਵੀ ਕੋਈ ਸ਼ੱਕ ਨਹੀਂ ਕਿ ਜਿਵੇਂ ਪੰਜਾਬ ਦਾ ਕਿਸਾਨ ਹੀ ਨਹੀਂ, ਪੰਜਾਬ ਦੇ ਸ਼ਹਿਰੀ ਕਿਵੇਂ ਉਹ ਸਾਡੀਆਂ ਮਾਤਾਵਾਂ ਭੈਣਾਂ ਹੋਣ, ਬੱਚੇ ਬੱਚੀਆਂ ਹੋਣ, ਬਜ਼ੁਰਗ ਹੋਣ, ਸ਼ੰਭੂ ਬਾਰਡਰ ਤੋਂ ਲੈ ਕੇ, ਕਿਉਂਕਿ ਸ਼ੰਭੂ ਉਹ ਮੁਕਾਮ ਹੈ ਜਿੱਥੇ ਹਰਿਆਣਾ ਸਟੇਟ ਦੇ ਨਾਲ ਸਾਡੀ ਹੱਦ ਲੱਗਦੀ ਹੈ, ਔਰ ਉੱਥੋਂ ਤਾਂ ਉਹਨਾਂ ਨੂੰ ਕ੍ਰਾਸ ਨਹੀਂ ਕਰਨ ਦਿੱਤਾ ਗਿਆ। ਫਾਰਮਰਸ ਨੂੰ ਦਿੱਲੀ ਵੀ ਜਾਣਾ ਚਾਹੁੰਦੇ ਸੀ, ਪਰ ਉੱਥੇ ਹਰਿਆਣੇ ਦੇ ਵਿੱਚ ਬੀਜੇਪੀ ਦੀ ਸਰਕਾਰ ਹੈ ਔਰ ਉੱਥੇ ਇੱਕ ਵੱਡਾ ਮੋਰਚੇ ਦਾ ਮੁਕਾਮ ਹੈ। ਪਰ ਪੰਜਾਬ ਦਾ ਲਗਭਗ 50,300 ਸਕੁਅਰ ਕਿਲੋਮੀਟਰ ਏਰੀਆ ਲਗਭਗ ਸਾਰਾ ਹੀ ਮੋਰਚੇ ਦਾ ਹੀ ਵੈਨਿਊ ਹੈ, ਕਿਉਂਕਿ ਉਹ ਰੇਲਾਂ ਦੀਆਂ ਪਟੜੀਆਂ ਹੋਣ, ਵੱਡੇ ਵੱਡੇ ਅੰਬਾਨੀਆਂ ਅਡਾਨੀਆਂ ਦੇ ਸਟੋਰ ਹੋਣ, ਪੈਟਰੋਲ ਪੰਪ ਹੋਣ, ਔਰ ਈਵਨ ਬੀਜੇਪੀ ਦੇ ਜਿਹੜੇ ਹਿੰਦੂਤਵੀ ਲੀਡਰ, ਐਮਐਲਏ, ਐਮਪੀ ਸਾਬਕਾ, ਹੁਣ ਦੇ ਉਹਨਾਂ ਦਾ ਐਡਮਿਨਿਸਟ੍ਰੇਟਿਵ ਢਾਂਚਾ, ਉਹਨਾਂ ਦੇ ਘਰ ਹੋਣ, ਦਫ਼ਤਰ ਹੋਣ, ਹਰ ਥਾਂ ਤੇ ਜਿਹੜਾ ਪਿਛਲੇ ਕਈ ਹਫ਼ਤਿਆਂ ਤੋਂ ਕਿਸਾਨ ਧਰਨਿਆਂ ਤੇ ਬੈਠੇ ਨੇ ਔਰ ਟ੍ਰੇਨਾਂ ਵੀ ਰੋਕੀਆਂ ਹੋਈਆਂ ਔਰ ਬਿਲਕੁਲ ਕੱਟ ਆਫ ਕੀਤਾ ਹੋਇਆ ਬਾਕੀਆਂ ਨਾਲੋਂ। ਔਰ ਇਹ ਇੱਕ ਇੰਨੀ ਸਕਸੈਸ ਦਾ ਪ੍ਰਤੀਕ ਬਣਿਆ, ਔਰ ਖਾਸ ਤੌਰ ਤੇ ਸ਼ੰਭੂ ਬਾਰਡਰ ਦੇ ਉੱਤੇ ਜਿੱਥੇ ਕਿ ਬਹੁਤ ਸਾਰੇ ਕਲਾਕਾਰ ਵੀ, ਐਕਟਿਵਿਸਟ ਵੀ, ਪੰਥਕ ਧਿਰਾਂ ਵੀ, ਸਾਰਿਆਂ ਨੇ ਜਿਹੜਾ ਆਪਣੀ ਹਾਜ਼ਰੀ ਵੀ ਲਵਾਈ ਔਰ ਤੁਹਾਨੂੰ ਬਹੁਤ ਸਾਰੀਆਂ ਮੋਟੀਵੇਸ਼ਨਲ ਸਪੀਚਸ ਉਹਨਾਂ ਛੋਟੇ ਛੋਟੇ ਬੱਚਿਆਂ ਦੀਆਂ ਵੀ ਔਰ ਬੀਬੀਆਂ ਦੀਆਂ ਵੀ। ਔਰ ਇਵੇਂ ਲੱਗਦਾ ਜਿਹੜਾ ਪ੍ਰਭਾਵ ਚਾਰ ਚਫੇਰੇ ਹੈ ਕਿ ਇਸ ਵੇਲੇ ਸਾਰਾ ਪੰਜਾਬ ਸੋਲੀਡੈਰਿਟੀ ਦੇ ਨਾਲ, ਯਕਜ਼ਤੀ ਦੇ ਨਾਲ ਆਪਣੇ ਹੱਕਾਂ ਦੇ ਲਈ ਖਲੋ ਗਿਆ। ਗੱਲ ਹੁਣ ਸਿਰਫ ਕਿਸਾਨਾਂ ਜਾਂ ਮਿਨੀਮਮ ਸਪੋਰਟ ਪ੍ਰਾਈਸ ਜਾਂ 3 ਖੇਤੀਬਾੜੀ ਨਾਲ ਸੰਬੰਧਿਤ ਜਿਹੜੇ ਉਹਨਾਂ ਨੇ ਨਾਦਰਸ਼ਾਹੀ ਫਰਮਾਨ ਲਿਆਂਦੇ ਨੇ ਔਰ ਧੱਕੇ ਨਾਲ ਉਹਨੂੰ ਪਾਰਲੀਮੈਂਟ ਔਰ ਰਾਜ ਸਭਾ 'ਚੋਂ ਵੀ ਪਾਸ ਕਰਵਾਇਆ, ਗੱਲ ਉੱਥੋਂ ਤੱਕ ਮਹਿਦੂਦ ਨਹੀਂ ਹੈ। ਗੱਲ ਉਸ ਤੋਂ ਅੱਗੇ ਜਾ ਕੇ, ਕਿਉਂਕਿ ਜਦੋਂ ਕੋਈ ਤੁਹਾਨੂੰ ਤਾਜ਼ਾ ਸੱਟ ਲੱਗਦੀ ਹੈ ਤੇ ਫਿਰ ਤੁਹਾਨੂੰ ਜਿਹੜੀਆਂ ਸੱਟਾਂ ਕਈ ਵਰੇ ਪਹਿਲਾਂ ਲੱਗੀਆਂ ਹੁੰਦੀਆਂ ਉਹ ਭੁੱਲੀਆਂ ਹੁੰਦੀਆਂ, ਤੇ ਜਿਹਨੇ ਤਾਜ਼ਾ ਸੱਟ ਲਾਈ ਹੁੰਦੀ ਹੈ ਉਹਦੀਆਂ ਲਾਈਆਂ ਪੁਰਾਣੀਆਂ ਸੱਟਾਂ ਵੀ ਤੁਹਾਨੂੰ ਯਾਦ ਆਣੀਆਂ ਸ਼ੁਰੂ ਹੋ ਜਾਂਦੀਆਂ। ਔਰ ਇਸ ਸਾਰੇ ਦੇ ਵਿੱਚ ਜ਼ਾਹਰ ਹੈ ਕਿ ਜਿਹੜਾ ਉੱਥੇ ਨੈਰੇਟਿਵ ਹੈ ਉਹ ਇਹੀ ਹੈ ਜਿਸ ਢੰਗ ਦੇ ਨਾਲ ਕੇਸ ਨੂੰ ਡਿਸਕਸ ਕੀਤਾ ਜਾਂਦਾ ਹੈ ਕਿ 72 ਸਾਲਾਂ ਦੇ ਵਿੱਚ ਸਾਡੇ ਨਾਲ ਕੀ ਨਹੀਂ ਹੋਇਆ ਔਰ ਕਿਵੇਂ ਪੰਜਾਬ ਦੀ ਜਵਾਨੀ ਨੂੰ, ਪੰਜਾਬ ਦੀ ਕਿਰਸਾਣੀ ਨੂੰ ਕਿਵੇਂ ਐਕਸਪਲੋਇਟ ਕੀਤਾ ਗਿਆ। ਔਰ ਇਹ ਵੀ ਉਹਨਾਂ ਨੂੰ ਯਾਦ ਕਰਵਾਇਆ ਜਾ ਰਿਹਾ ਕਿ ਕਦੇ
ਇਸੇ ਹੀ ਧਰਤੀ ਦੇ ਪੁੱਤਰ ਨੇ ਜਿਨ੍ਹਾਂ ਨੂੰ ਤੁਸੀਂ ਵਰਤਿਆ ਜੰਗਾਂ ਦੇ ਵਿੱਚ ਇੱਕ ਰਾ ਮਟੀਰੀਅਲ ਬਣਾ ਕੇ, ਫਾਡਰ ਬਣਾ ਕੇ, ਚਾਰਾ ਬਣਾ ਕੇ। ਜੀ। ਔਰ ਤੁਸੀਂ ਅੱਜ ਜਿਹੜੇ ਮੁੱਢਲੇ ਹੱਕ ਨੇ, ਔਰ ਇਹ ਵੀ ਇੱਕ ਜਿਹੜੀ ਜਿਵੇਂ ਅਸੀਂ ਗੱਲ ਕਰਾਂਗੇ ਕਿ ਪੰਜਾਬ ਅਸੈਂਬਲੀ ਦੇ ਵਿੱਚ ਅੱਜ ਜਿਹੜੇ ਨੇ 4 ਕਾਨੂੰਨ, 3 ਤਾਂ ਜਿਹੜੇ ਨੇ ਜ਼ਾਹਰ ਹੈ ਕਿ ਵੀ ਪ੍ਰੋਪਰ ਬਿੱਲ ਨੇ ਜਿਹੜੇ ਕਿ ਲਾਅ ਬਣੇ ਨੇ, ਪਰ ਅਜੇ ਨਹੀਂ, ਕਿਉਂਕਿ ਜਦੋਂ ਤੱਕ ਗਵਰਨਰ ਦੇ ਸਾਈਨ ਨਹੀਂ ਹੁੰਦੇ। ਲੇਕਿਨ ਇੱਕ ਇਹਦੇ ਨਾਲ ਜਿਹੜਾ ਇਲੈਕਟ੍ਰਿਸਿਟੀ ਅਮੈਂਡਮੈਂਟ ਬਿੱਲ ਨੂੰ ਰਿਜੈਕਟ ਕਰਨ ਦਾ ਬਿੱਲ ਵੀ ਜਿਹੜਾ ਮੂਵ ਕੀਤਾ। ਸੋ ਕੁੱਲ ਗਿਣਤੀ 4 ਹੈ। ਪੰਜਾਬ ਅਸੈਂਬਲੀ ਦੇ ਕੁੱਲ 117 MLA ਨੇ, ਜਿਨ੍ਹਾਂ ਦੇ ਵਿੱਚ 2 BJP ਨਾਲ ਸੰਬੰਧਿਤ ਨੇ। ਲੇਕਿਨ BJP ਦੇ ਦੋਨੋਂ MLA ਇਸ ਅਸੈਂਬਲੀ ਸੈਸ਼ਨ 'ਚ ਨਹੀਂ ਆਏ, ਪਰ 115 MLAs ਨੇ ਜਿਨ੍ਹਾਂ ਦੇ ਵਿੱਚ ਜ਼ਾਹਰ ਹੈ ਰੂਲਿੰਗ ਪਾਰਟੀ ਕਾਂਗਰਸ ਹੈ, ਉਸ ਤੋਂ ਬਾਅਦ ਨੰਬਰ 2 ਦੇ ਉੱਤੇ ਪਾਰਟੀ ਆਮ ਆਦਮੀ ਪਾਰਟੀ ਹੈ, ਫਿਰ ਅਕਾਲੀ ਦਲ ਹੈ ਜਿਹੜਾ ਨੰਬਰ 3 ਤੇ ਚਲਾ ਗਿਆ, ਫਿਰ ਲੋਕ ਇਨਸਾਫ ਪਾਰਟੀ ਹੈ ਸਿਮਰਜੀਤ ਸਿੰਘ ਬੈਂਸ ਦੀ। ਸੋ ਉਹਨਾਂ ਸਾਰਿਆਂ ਨੇ ਜਿਹੜਾ ਇਕੱਠੇ ਹੋ ਕੇ ਇਸ ਸਾਰੇ ਨੂੰ ਵੋਟ ਕੀਤਾ ਹੈ। ਇਹਨਾਂ ਸਾਰੇ ਚਾਰਾਂ ਹੀ ਜਿਹੜਾ ਉਹਦੇ 'ਚ ਜ਼ਾਹਰ ਹੈ ਕਿ ਭਾਰਤ ਦੀ ਹਕੂਮਤ ਵੱਲੋਂ, ਉਹਨਾਂ ਦੀ ਪਾਰਲੀਮੈਂਟ ਔਰ ਰਾਜ ਸਭਾ ਵੱਲੋਂ ਜਿਹੜੇ ਪਾਸ ਕੀਤੇ ਗਏ ਕਾਨੂੰਨ ਨੇ, ਜਿਨ੍ਹਾਂ ਨੂੰ ਪ੍ਰੈਜ਼ੀਡੈਂਟ ਨੇ ਦਸਤਖਤ ਕਰਕੇ ਕਾਨੂੰਨ ਬਣਾ ਦਿੱਤਾ, ਉਹਨਾਂ ਨੂੰ ਵੀ ਰਿਜੈਕਟ ਕੀਤਾ ਗਿਆ। ਉਹਦੇ ਨਾਲ ਉਹਨਾਂ ਨੇ ਜਿੱਥੇ ਰਿਜੈਕਸ਼ਨ ਦਾ ਤਾਂ ਪਹਿਲਾਂ ਵੀ ਵਿਧਾਨ ਸਭਾ ਨੇ ਮਤਾ ਕਰ ਹੀ ਦਿੱਤਾ ਸੀ, ਲੇਕਿਨ ਇਹ ਪ੍ਰੋਪਰਲੀ ਫਾਰਮੂਲੇਟ ਕਰਕੇ ਜਿਹੜਾ 3 ਬਿੱਲ ਜਿਹੜੇ ਕਿ ਉਹਨਾਂ ਦੀ ਤੁਸੀਂ ਸਬਸਟੀਚਿਊਟ ਕਹੋਗੇ ਕਿ ਵੀ ਉਹਨਾਂ ਨੇ ਰਿਜੈਕਟ ਕਰਕੇ ਕਿਵੇਂ ਜਿਹੜੇ ਆਪਣੇ ਬਿੱਲ ਲਿਆਂਦੇ ਨੇ, ਉਹਨਾਂ ਦਾ ਮੈਂ ਜ਼ਿਕਰ ਕਰਾਂਗਾ। ਔਰ ਇਸ ਨੂੰ ਲੈ ਕੇ ਇੱਕ ਖਾਸ ਯੂਫੋਰੀਆ ਵੀ ਹੈ, ਜਿਸ ਨੂੰ ਤੁਸੀਂ ਕਹੋ ਕਿ ਜਿਹਨੂੰ ਅਸੀਂ ਆਪਣੀ ਹੈਡਲਾਈਨ ਦੇ ਵਿੱਚ ਹੁਪਲਾ ਕਿਹਾ। ਹੁਪਲਾ ਬਹੁਤ ਸ਼ੋਰ ਸ਼ਰਾਬਾ ਵੀ ਹੁੰਦਾ ਹੈ, ਜਿੱਤ ਗਏ ਵੀ ਹੁੰਦਾ ਹੈ। ਔਰ ਇਹ ਵੀ ਜਿਵੇਂ ਹੈ ਕਿ ਜੀ ਦੇਖੋ ਕਿਹਾ ਜਾਂਦਾ ਹੈ ਕਿ ਸਾਡੇ 'ਚ ਫੁੱਟ ਹੈ, ਅਸੀਂ ਇਕੱਠੇ ਨਹੀਂ ਹੋ ਸਕਦੇ। ਅੱਜ ਪੰਜਾਬ ਦੇ ਹਿੱਤਾਂ ਲਈ ਜਿਹੜੇ ਨੇ ਇਹਨਾਂ ਦੇ BJP ਦੇ 2 ਹਿੰਦੂ ਤਵੀਆਂ ਨੂੰ ਛੱਡ ਕੇ ਸਾਰੇ 113 MLA ਜਿਹੜੇ ਨੇ 115 MLA ਬਿਨਾਂ ਪਾਰਟੀ ਦੀ ਪਰਵਾਹ ਕੀਤੇ ਉਹ ਸਾਰੇ ਨੇ। ਔਰ ਜਦੋਂ ਕੈਪਟਨ ਅਮਰਿੰਦਰ ਸਿੰਘ ਗਵਰਨਰ ਨੂੰ ਮਿਲ ਕੇ ਆਏ, ਕਿਉਂਕਿ ਸਾਰੇ ਉਹਨਾਂ ਦੇ ਜਿਹੜਾ ਨਾਲ ਗਏ, ਔਰ ਬਾਹਰ ਜਦੋਂ ਐਡਰੈਸ ਵੀ ਕਰ ਰਹੇ ਨੇ ਪ੍ਰੈਸ ਕਾਨਫਰੰਸ ਨੂੰ, ਮੀਡੀਆ ਕਾਨਫਰੰਸ ਨੂੰ, ਤੇ ਇੱਕ ਪਾਸੇ ਅਕਾਲੀਆਂ ਦਾ ਜਿਹੜਾ ਲੀਡਰ ਹੈ ਲੈਜਿਸਲੇਚਰ ਦੇ ਵਿੱਚ ਸ਼ਰਨਜੀਤ ਸਿੰਘ ਢਿੱਲੋਂ ਉਹ ਖੜਾ ਹੈ, ਦੂਸਰੇ ਪਾਸੇ ਹਰਪਾਲ ਸਿੰਘ ਚੀਮਾ ਜਿਹੜਾ ਆਮ ਆਦਮੀ ਪਾਰਟੀ ਦਾ ਉਹ ਖੜਾ ਹੈ। ਔਰ ਬਿਲਕੁਲ ਉਹ ਜਿਹੜਾ ਇੱਕ ਪਾਸੇ ਜਿੱਥੇ ਮਜ਼ਬੂਤੀ ਦੇ ਨਾਲ ਇਹ ਕਹਿ ਰਹੇ ਨੇ, ਔਰ ਉਹ ਅਕਾਲੀ ਸ਼ਰਨਜੀਤ ਢਿੱਲੋਂ ਜਿਨ੍ਹਾਂ ਦੀ ਨੁਮਾਇੰਦਗੀ ਕਰਦਾ ਹੈ, ਜਿਨ੍ਹਾਂ ਨੇ ਪਿਛਲੇ 50 ਸਾਲ ਤੋਂ ਜਾ ਕੇ ਸਿੱਖ ਕੌਮ ਨੂੰ RSS ਦੀ ਜਿਹੜੀ ਹੈ ਉਹ ਐਕਸਟੈਂਸ਼ਨ ਬਣਾਇਆ, ਉਹ ਵੀ ਕਹਿ ਰਿਹਾ ਕਿ ਜੀ ਇਹ ਨਾ ਸੈਂਟਰ ਸੋਚੇ ਕਿ ਅਸੀਂ ਇੱਕ ਛੋਟਾ ਸੂਬਾ ਹੈ, ਸਾਰੀਆਂ ਮੂਵਮੈਂਟਾਂ ਇੱਥੋਂ ਹੀ ਨਿਕਲੀਆਂ ਨੇ, ਇਹ ਸਾਰੀ ਰੈਵੋਲੂਸ਼ਨ ਦੀ ਧਰਤੀ ਹੈ, ਫਲਾਣਾ ਢਿਮਕਾ। ਸੋ ਚਲੋ ਇਹ ਗੱਲ ਬਹੁਤਿਆਂ ਨੂੰ ਚੰਗੀ ਲੱਗੀ। ਦੇਖੋ ਜੀ ਸਾਰੇ ਇਕੱਠੇ ਹੋ ਗਏ ਨੇ, ਹੁਣ ਸਾਰੇ ਹੀ ਜਿਹੜੇ ਨੇ ਰਲ ਕੇ ਕਰਨਗੇ। ਪਰ ਅਸੀਂ ਕਿਉਂਕਿ ਜ਼ਾਹਰ ਹੈ ਕਿ ਬਾਹਰ ਬੈਠੇ ਹਾਂ, ਬੇਸ਼ੱਕ ਸਾਡਾ ਦਿਲ ਉੱਥੇ ਧੜਕਦਾ ਹੈ, ਅਸੀਂ ਅਰਦਾਸ ਕਰਦੇ ਹਾਂ, ਕਾਮਨਾ ਕਰਦੇ ਹਾਂ, ਔਰ ਜੋ ਸਾਡੇ ਕੋਲ ਜਿੰਨਾ ਜੋ ਅਸੀਂ ਕਰ ਸਕਦੇ ਹਾਂ, ਇੱਕ ਐਕਟਿਵਿਸਟ ਦੇ ਲਈ ਕੀ ਕਰ ਸਕਦਾ ਹੈ, ਆਵਾਜ਼ ਹੀ ਬੁਲੰਦ ਕਰ ਸਕਦਾ ਹੈ। ਜਿਹੜਾ ਪ੍ਰੋਪਰ ਜਿਹੜਾ ਥੋੜਾ ਬਹੁਤ ਅਸੀਂ ਜੋ ਹਮਾਇਤ ਕਰ ਸਕਦੇ ਹਾਂ, ਇੱਥੇ ਵਿਰੋਧ ਲਾਈਨ ਜਿਹੜੀ ਲਾਈਨ ਦੀ ਹੈ ਉਹਦੇ 'ਚ ਅਸੀਂ ਨਾਲ ਖਲੋਂਦੇ। ਲੇਕਿਨ ਜਿਹੜੇ ਵਾਰਨਿੰਗ ਸਾਈਨ ਹੈ, ਕਿਉਂਕਿ ਘੱਟੋ ਘੱਟ ਬਾਕੀ ਤਾਂ ਤੁਸੀਂ ਤਾਰੀਖ ਦੇ ਵਿੱਚ ਦੇਖਦੇ ਹੋ ਕਿ ਕਿੱਥੇ ਸ਼ਾਹ ਮੁਹੰਮਦ ਦੇ ਕਹਿਣ ਆਂਗੂ ਕਿ ਸ਼ਾਹ ਮੁਹੰਮਦ ਦਾ ਇੱਕ ਸਰਕਾਰ ਬਾਝੋਂ ਫੌਜਾਂ ਜਿੱਤ ਕੇ ਅੰਤ ਨੂੰ ਹਾਰੀਆਂ ਨੇ। ਇਹ ਸ਼ਾਹ ਮੁਹੰਮਦ ਪਹਿਲੀ ਐਂਗਲੋ ਸਿੱਖ ਵਾਰ ਦੀ ਗੱਲ ਕਰ ਰਿਹਾ ਕਿ ਇੱਕ ਪਾਸੇ ਫਰੰਗੀ ਹੈ, ਇੱਕ ਪਾਸੇ ਸਿੱਖ ਫੌਜ ਹੈ, ਜਿਹਦੇ 'ਚ ਜ਼ਾਹਰ ਹੈ ਮੁਸਲਮਾਨ ਤੋਪਚੀ ਵੀ ਸਨ ਔਰ ਪੂਰੇ ਉਹਨਾਂ ਦੇ ਫੌਜੀ ਵੀ ਸਨ। ਜਦੋਂ ਸ਼ਾਹ ਮੁਹੰਮਦ ਹੀ ਕਹਿੰਦਾ ਹੈ ਕਿ ਮੇਵਾ ਸਿੰਘ ਤੇ ਮਾਖੇ ਖਾਂ ਹੋਏ ਸਿੱਧੇ, ਹੱਲੇ 3 ਫਰੰਗੀ ਦੇ ਤੋੜ ਸੁੱਟੇ। ਸੋ 3 ਵਾਰ ਫਰੰਗੀ ਦਾ ਜਿਹੜਾ ਚੜਾਅ ਸੀ ਉਹ ਉਹਨਾਂ ਨੇ ਪਛਾਹ ਮਾਰਿਆ। ਔਰ ਇਹ ਵੀ ਸ਼ਾਹ ਮੁਹੰਮਦ ਕਹਿੰਦਾ, ਸ਼ਾਹ ਮੁਹੰਮਦਾ ਸਿੰਘਾਂ ਨੇ ਗੋਰਿਆਂ ਦੇ ਵਾਂਗ ਨਿੰਬੂਆਂ ਲਹੂ ਨਿਚੋੜ ਸੁੱਟੇ। ਸੋ ਜੰਗ ਦੇ ਵਿੱਚ ਨਾ ਬਹਾਦਰੀ ਦੀ ਕਮੀ ਸੀ ਤੇ ਨਿੰਬੂਆਂ ਵਾਂਗ ਲਹੂ ਨਿਚੋੜ ਸੁੱਟਣਾ ਵੀ, ਤੇ 3 ਉਹਨਾਂ ਦੇ ਹੱਲੇ ਪਛਾੜ ਦੇਣਾ। ਪਰ ਐਂਡ ਉਸ ਸਾਰੇ ਜੰਗਨਾਮਾ ਹਿੰਦ ਪੰਜਾਬ ਦਾ ਇਹੀ ਹੁੰਦਾ ਹੈ ਕਿ ਸ਼ਾਹ ਮੁਹੰਮਦਾ ਇੱਕ ਸਰਕਾਰ ਬਾਝੋਂ
ਫੌਜਾਂ ਜਿੱਤ ਕੇ ਅੰਤ ਨੂੰ ਹਾਰੀਆਂ। ਹੁਣ ਜੇ ਲੀਡਰ ਨਹੀਂ ਹੈ ਔਰ ਜਿਹੜੇ ਨੇ ਉਹ ਵਿਕੇ ਹੋਏ ਨੇ, ਉਹਨਾਂ ਨੇ ਆਪਣੇ ਮੁੱਲ ਪਵਾਏ ਹੋਏ ਨੇ, ਫੌਜ ਲੜ ਰਹੀ ਹੈ ਆਪਣੀ ਉਸੇ ਸਪਿਰਿਟ ਦੇ ਨਾਲ ਕਿ ਉਹ ਆਪਣੀ ਧਰਤੀ ਪੰਜਾਬ ਨੂੰ ਡਿਫੈਂਡ ਕਰ ਰਹੀ ਹੈ ਫਰੰਗੀ ਤੋਂ, ਲੇਕਿਨ ਜਿਹੜੇ ਵਿਕੇ ਹੋਏ ਨੇ ਉਹਨਾਂ ਦਾ ਇੱਕ ਆਪਣਾ ਸੌਦਾ ਹੈ। ਔਰ ਉਸ ਚੋਂ ਹੀ ਅਸੀਂ ਦੇਖਦੇ ਹਾਂ ਕਿ ਕਿਵੇਂ ਫਿਰ ਗੱਦਾਰਾਂ ਦੇ ਸਰਦਾਰ ਗੁਲਾਬ ਸਿੰਘ ਡੋਗਰੇ ਨੂੰ ਜੰਮੂ ਕਸ਼ਮੀਰ ਅੰਗਰੇਜ਼ ਜਿਹੜੇ ਨੇ ਉਹ ਇਨਾਮ ਦੇ ਤੌਰ ਤੇ ਦਿੰਦੇ ਨੇ ਉਸ ਗੱਦਾਰੀ ਦਾ। ਔਰ ਜਿਹੜੇ ਦੂਜੇ ਲਾਲ ਸਿੰਘ, ਤੇਜਾ ਸਿੰਘ ਯੂਪੀ ਦੇ ਬ੍ਰਾਹਮਣ ਮਿਸਰ ਜਿਨ੍ਹਾਂ ਨੇ ਸਿੱਖ ਫੌਜ ਨੂੰ ਕੁਰਾਏ ਪਾਇਆ, ਉਹਨਾਂ ਨੂੰ ਰਾਜੇ ਦੇ ਖਿਤਾਬ ਦੇ ਨਾਲ ਨਵਾਜਿਆ ਜਾਂਦਾ ਹੈ। ਲਾਲ ਸਿੰਘ ਨੂੰ, ਤੇਜਾ ਸਿੰਘ ਨੂੰ ਰਾਜਾ ਬਣਾਇਆ ਜਾਂਦਾ ਹੈ ਲਾਹੌਰ ਚ ਲਿਆ ਕੇ। ਸੋ ਕਿਉਂਕਿ ਜਦੋਂ ਤੁਸੀਂ ਕਰੰਟ ਚ ਦੇਖਦੇ ਹੋ, ਅਸੀਂ ਉਹ ਬਹਾਦਰੀ ਵੀ ਦੇਖ ਰਹੇ ਹਾਂ ਕਿਵੇਂ ਉਹੀ ਪਟੜੀਆਂ ਤੇ ਸੁੱਤੇ ਨੇ, ਉੱਥੇ ਹੀ ਜਿਹੜੀਆਂ ਨੇ ਬੀਬੀਆਂ ਵੀ ਨੇ, ਉਹ ਵੀ ਵਿਚਾਰੀਆਂ ਨਾਲ, ਰੋਟੀ ਪਾਣੀ ਵੀ ਹੈ, ਬੱਚੇ ਵੀ ਨਾਲ। ਤੇ ਫਿਰ ਇੱਕ ਪਾਸੇ ਤਾਂ ਸਵਾਏ ਅੱਖਾਂ ਚੋਂ ਅਥਰੂ ਵਗਣ ਦੇ ਕਿ ਵੀ ਦੁਨੀਆ ਜਿੱਥੇ 193 ਦੇਸ਼ ਯੂਨਾਈਟਿਡ ਨੇਸ਼ਨਸ ਦੇ ਮੈਂਬਰ ਨੇ, ਔਰ ਜਿਹੜੀ ਕੌਮ ਜਿਸ ਦਾ ਜਨਮ ਹੀ ਜਿਹੜਾ ਉਸ ਸੰਘਰਸ਼ ਚੋਂ ਹੋਇਆ, ਖੰਡੇ ਦੀ ਧਾਰ ਤੋਂ ਨਿਕਲ ਕੇ, ਜੇ ਇਹ ਕਿਹਾ ਜਾਏ ਕਿ ਅਸੀਂ 3 ਸਦੀਆਂ ਤਲਵਾਰ ਦੀ ਧਾਰ ਤੇ ਹੀ ਨੱਚ ਰਹੇ ਹਾਂ, ਔਰ ਜਿਹੜਾ ਕੋਈ ਵਕਤ ਸਕੂਨ ਦਾ, ਆਰਾਮ ਨਾਲ ਬਹਿਣ ਦਾ, ਜਿੱਥੇ ਤੁਹਾਡੀ ਸਿਵਲਾਈਜੇਸ਼ਨ, ਤੁਹਾਡੀ ਤਹਿਜ਼ੀਬ, ਤੁਹਾਡਾ ਆਪਣਾ ਕਲਚਰ, ਗੁਰੂਆਂ ਦਾ ਸਰਬੱਤ ਦੇ ਭਲੇ ਦਾ ਫਲਸਫਾ, ਜਿਸ ਨੂੰ ਤੁਸੀਂ ਫਰਦਰ ਡਿਵੈਲਪ ਕਰ ਸਕੋ, ਉਹ ਤੋਂ ਇੱਕ ਬਰੀਫ ਪੀਰੀਅਡ ਮਹਾਰਾਜਾ ਰਣਜੀਤ ਸਿੰਘ ਦਾ 40 ਸਾਲ ਤੋਂ ਇਲਾਵਾ ਉਹ ਵੀ ਜੰਗਾਂ ਯੁੱਧਾਂ ਦੇ ਵਿੱਚ ਹੀ ਸੀ। ਇੱਧਰ ਨੂੰ ਵੱਧ ਜਾਓ, ਉੱਧਰ ਨੂੰ ਵੱਧ ਜਾਓ, ਬਾਰਡਰ ਸਿਕਿਉਰ ਕਰੋ। ਸੋ ਇਹ ਇੱਕ ਅਫਸੋਸ ਦੀ ਗੱਲ ਵੀ ਹੈ ਕਿ ਔਰ ਸਾਨੂੰ ਐਜ਼ ਏ ਪੀਪਲ, ਐਜ਼ ਏ ਕਮਿਊਨਿਟੀ, ਐਜ਼ ਏ ਨੇਸ਼ਨ ਇਹ ਦੇਖਣਾ ਵੀ ਪਵੇਗਾ ਕਿ ਅਸੀਂ ਕਿੱਥੇ ਫਾਲਟਰ ਕਰਦੇ ਹਾਂ। ਬਿਲਕੁਲ, ਨਾ ਜਜ਼ਬੇ ਦੀ ਕਮੀ ਹੈ, ਨਾ ਭਾਵਨਾ ਦੀ ਕਮੀ। ਔਰ ਹੁਣ ਵੀ ਇਸ ਬੈਟਲ ਦੇ ਵਿੱਚ ਜਿਹੜੀ ਜ਼ਾਹਰ ਹੈ ਕਿ ਇੱਕ ਪਾਸੇ ਦੇਖਣ ਨੂੰ ਲੱਗਦੀ ਹੈ ਕਿ ਵੀ ਇਹ ਪੰਜਾਬ ਵਰਸਸ ਦਿੱਲੀ ਬਣ ਗਿਆ। ਨੈਰੇਟਿਵ ਦੇ ਵਿੱਚ ਵੀ ਦਿੱਲੀ ਦਰਬਾਰ ਦੀ ਗੱਲ ਹੁੰਦੀ ਹੈ। ਜੇ ਪੰਜਾਬ ਅਸੈਂਬਲੀ ਯੂਨੈਨਿਮਸਲੀ, ਬੀਜੇਪੀ ਦੇ ਭਾਵੇਂ 2 MLA ਨੇ ਪਰ ਉਹ ਆਏ ਨਹੀਂ ਅਸੈਂਬਲੀ 'ਚ, ਇਹ ਨਹੀਂ ਹੈ ਵੀ ਉਹਨਾਂ ਨੇ ਵਿਰੋਧ, ਉਹ ਤਾਂ ਡਰਦੇ ਹੀ ਦੌੜ ਗਏ ਕਿਉਂਕਿ ਉਹਨਾਂ ਨੇ ਤਾਂ ਪਾਰਟੀ ਦੇ ਨਾਲ ਖਲੋਤੇ ਨੇ। ਲੇਕਿਨ ਜੇ ਮੌਜੂਦ 115 ਦੇ 115 MLA ਜਿਹੜੇ ਨੇ ਉਹ ਖਲੋਂਦੇ ਨੇ ਇਸ ਕਿਸਾਨਾਂ ਦੇ ਲਈ, ਤੇ ਜ਼ਾਹਰ ਹੈ ਕਿ ਇਹ ਇੱਕ ਯੂਫੋਰੀਆ ਕਿਤੇ ਨਾ ਕਿਤੇ ਨਾ ਚਾਹੁੰਦੇ ਹੋਏ ਵੀ ਹੁੰਦਾ। ਤੁਹਾਡੇ ਲਈ ਵੀ ਇਹ ਗੱਲ ਚੰਗਾ ਲੱਗਦਾ ਇਹ ਹੈ, ਲੇਕਿਨ ਸਿਰਫ ਇਸੇ ਤੇ ਕਿ ਜੀ ਹੁਣ ਹੋ ਗਿਆ, ਉਸ ਤੋਂ ਅੱਗੇ ਤੁਸੀਂ ਕੀ ਦੇਖੋਗੇ। ਬਿਲਕੁਲ, ਇਹ ਜੇ ਇਸ ਦੇ ਉੱਤੇ ਅਸੀਂ ਵਿਚਾਰ ਨਹੀਂ ਕਰਦੇ ਕਿ ਕਿਸਾਨਾਂ ਲਈ ਕੀ ਕਰਨਾ ਬਣਦਾ ਹੈ, ਕੀ ਇਹਨਾਂ ਦੇ ਨਾਲ ਲੜਾਈ ਜਿੱਤੀ ਗਈ ਹੈ, ਜੇ ਨਹੀਂ ਹੈ ਤੇ ਅਗਲੇ ਸਟੈਪ ਕੀ ਹੋਏਗਾ। ਹਾਲਾਂ ਅਸੀਂ ਕੱਲ ਦੇ ਪ੍ਰੋਗਰਾਮ 'ਚ ਵੀ ਕਿਹਾ ਸੀ ਕਿ ਕਾਫੀ ਲਾਈਕਲੀਹੁੱਡ ਹੈ ਕਿ ਗਵਰਨਰ ਹੀ ਸਾਈਨ ਨਹੀਂ ਕਰੇਗਾ ਔਰ ਇਹ ਇੱਕ ਕ੍ਰਾਈਸਿਸ ਪੈਦਾ ਹੋਏਗਾ। ਲੇਕਿਨ ਇਹ ਵੀ ਆਇਆ ਕਿ ਜੀ ਜਿਵੇਂ ਸਾਡਾ ਹੈ ਕਿ ਵੀ ਪ੍ਰੈਜ਼ੀਡੈਂਟ ਰੂਲ ਲਾਗੂ ਕਰਕੇ ਇੱਕ ਜਿਹੜਾ ਖੂਨਰੇਜ਼ੀ ਵੀ ਪੰਜਾਬ 'ਚ ਹੋ ਸਕਦੀ ਹੈ, ਬਲੱਡ ਬਾਥ ਕਰ ਸਕਦੇ ਨੇ। ਔਰ ਅਮਰਿੰਦਰ ਨੇ ਜਦੋਂ ਇਹਨਾਂ ਬਿੱਲ ਪੇਸ਼ ਕਰਨ ਤੋਂ ਪਹਿਲਾਂ ਐਡਰੈਸ ਕੀਤਾ, ਜ਼ਾਹਰ ਹੈ ਸਾਰਿਆਂ ਨੇ ਐਡਰੈਸ ਕੀਤੇ, ਬੜੀ ਗਰਮ ਜੋਸ਼ੀ ਦੇ ਸੀ। ਲੇਕਿਨ ਅਸੀਂ ਕੋਈ ਨਵਜੋਤ ਸਿੱਧੂ ਦੇ ਫੈਨ ਨਹੀਂ ਹੈ, ਲੇਕਿਨ ਮੈਂ ਜੇ ਇਹ ਕਹਿੰਦਾ ਵੀ ਈਵਨ ਉਸ ਮੁਕਾਮ ਤੇ ਵੀ ਜਿਹੜੀ ਆ ਉਹ ਸਿਆਸਤ ਹੀ ਹੋ ਰਹੀ ਹੈ ਕਿ ਜਦੋਂ ਨਵਜੋਤ ਸਿੱਧੂ ਐਡਰੈਸ ਕਰਨ ਲੱਗਦਾ ਹੈ ਤੇ ਉਹ ਜਿਹੜਾ ਅਸੈਂਬਲੀ ਦਾ ਜਿਹੜਾ ਉਹਨਾਂ ਦਾ ਮਾਈਕ੍ਰੋਫੋਨ ਸਿਸਟਮ ਹੈ ਉਹ ਬੰਦ ਕਰ ਦਿੱਤਾ ਜਾਂਦਾ ਹੈ ਕਿ ਤੁਸੀਂ ਬਾਹਰ ਉਹਨੂੰ ਸੁਣ ਨਹੀਂ ਸਕਦੇ ਲਾਈਵ। ਸੋ ਇਹਦੇ ਤੋਂ ਤੁਹਾਡੀ ਬਦਨੀਤੀ ਵੀ ਜ਼ਾਹਰ ਹੁੰਦੀ ਹੈ ਕਿਉਂਕਿ ਆਲਮੋਸਟ 2017 ਦੇ ਵਿੱਚ ਅਸੈਂਬਲੀ ਚੋਣਾਂ ਹੋਈਆਂ ਨੇ ਪੰਜਾਬ ਦੀਆਂ, 3 ਸਾਲ ਆਲਰੇਡੀ ਬੀਤ ਚੁੱਕੇ ਨੇ, 2022 ਫੈਬਰੂਰੀ ਦੇ ਵਿੱਚ ਹੁੰਦੀਆਂ। ਸੋ ਆਲਮੋਸਟ ਅਸੀਂ 1.5 ਸਾਲ ਦੀ ਗੱਲ ਕਰ ਰਹੇ ਹਾਂ। ਸੋ ਇਹ ਹੁਣ ਜਿਹੜੀ ਬਹੁਤ ਸਾਰੀ ਪੋਸਚਰਿੰਗ ਹੈ ਉਹ ਅਕਾਲੀਆਂ ਦੀ ਹੋਏ, ਅਮਰਿੰਦਰ ਦੀ ਹੋਏ, ਆਮ ਆਦਮੀ ਪਾਰਟੀ ਦੀ ਹੋਏ, ਜਾਂ ਕਿਸੇ ਹੱਦ ਤੱਕ ਨਵਜੋਤ ਸਿੱਧੂ ਵੀ ਜੇ ਕੋਈ ਆਪਣੀ ਖੇਡ ਖੇਡਣਾ ਚਾਹੁੰਦਾ ਤੇ ਉਹ ਸਾਰਾ ਬਹੁਤਿਆਂ ਨੂੰ ਕਿਸਾਨਾਂ ਜਾਂ ਉਹਨਾਂ ਨੂੰ ਤਾਂ ਇਹ ਲੱਗ ਰਿਹਾ ਹੈ ਕਿ ਇਸ ਪੀਰੀਅਡ ਦੇ ਵਿੱਚ ਖੜਾ ਕੀਤਾ ਗਿਆ ਉਹ ਬਾਹਰ ਜਿਹੜਾ ਹੈ ਉਹ ਸਾਨੂੰ ਕਿਵੇਂ ਕੈਸ਼ ਕਰਾ ਸਕਦਾ ਹੈ, ਅਸੀਂ ਕੈਸ਼ ਕਰਾ ਸਕਦੇ ਹਾਂ। ਸੋ ਉਹਦੇ ਲਈ ਜਦੋਂ ਅਮਰਿੰਦਰ ਕਹਿੰਦਾ ਹੈ ਕਿ ਜੀ ਜੇ ਮੈਨੂੰ ਇਹਨਾਂ ਨੇ ਡਿਸਮਿਸ ਕਰਨਾ, ਮੈਂ ਕਹਾਂਗਾ ਮੈਂ ਤਾਂ ਅਸਤੀਫਾ ਜੇਬ 'ਚ ਪਾਇਆ ਹੋਇਆ ਕਿ ਜੀ ਮੈਨੂੰ ਡਿਸਮਿਸ ਕਰਨ ਦੀ ਮੈਂ ਆਪ ਹੀ ਅਸਤੀਫਾ ਦੇ ਦਿਆਂਗਾ। ਸੋ ਉਹ ਵੀ ਦੱਸ ਰਿਹਾ ਕਿ ਜੀ ਅਸੀਂ ਕੁਰਬਾਨ ਕਰ ਦਿੱਤਾ, ਕੁਰਬਾਨ। ਹੁਣ ਇਸ ਸਾਰੇ 'ਚ ਕੋਈ ਸਵਾਲ ਨਹੀਂ ਪੁੱਛ ਰਿਹਾ ਕਿ ਭਾਈ
ਇਹ ਜਦੋਂ ਆਰਡੀਨੈਂਸ ਲਾਗੂ ਰਹੇ ਨੇ 6 ਮਹੀਨੇ, ਉਹਦੇ ਤੋਂ ਪਹਿਲਾਂ ਕੋਈ ਅਕਾਲੀਆਂ ਨੂੰ ਨਹੀਂ ਪੁੱਛ ਰਿਹਾ ਕਿ ਭਾਈ ਜਦੋਂ ਇਹ ਪਾਰਲੀਮੈਂਟ ਦੇ ਵਿੱਚ ਆਏ ਉਸ ਤੋਂ ਪਹਿਲਾਂ ਕੈਬਨਿਟ ਦਾ ਤੁਸੀਂ ਹਿੱਸਾ ਬਣੇ, ਜਾਂ ਅਡਾਨੀ ਅੰਬਾਨੀ ਨੂੰ ਪਹਿਲਾ ਫੁੱਟ ਹੋਲਡ ਜਿਹੜਾ ਉਹ ਅਮਰਿੰਦਰ ਦੀ ਸਰਕਾਰ ਨੇ ਦਿੱਤਾ ਹੈ। ਫਿਰ ਸੁਖਬੀਰ ਬਾਦਲ ਦੇ ਨਾਲ ਤੁਸੀਂ ਦੇਖਦੇ ਹੋ ਜਿਹੜੇ ਉੱਥੇ ਵੱਡੇ ਉਹ ਬਣਾਏ ਹੋਏ ਨੇ ਵੱਡੇ ਵੱਡੇ ਸਟੋਰ, ਜਿਹਦੇ ਚ ਮਿਲੀਅਨਸ ਆਫ ਜਿਹੜੀਆਂ ਨੇ ਇਹਦੇ ਵੀਟ ਬੈਗਸ ਔਰ ਰਾਈਸ ਬੈਗਸ ਜਿਹੜੇ ਨੇ ਉਹ ਸਟੋਰ ਹੋ ਸਕਦੇ ਨੇ। ਉਹ ਕਿਹਨਾਂ ਨੇ ਉਹਨਾਂ ਲਈ ਦਰਵਾਜ਼ਾ ਖੋਲ੍ਹਿਆ? ਕੋਈ ਉਹਨਾਂ ਨੂੰ ਨਹੀਂ ਇਹ ਨਹੀਂ ਪੁੱਛਿਆ, ਕਿਉਂਕਿ ਇਹ ਵੀ ਸਾਡਾ ਇੱਕ ਸੁਭਾਅ ਬਣਿਆ ਹੈ ਕਿ ਵੀ ਅਸੀਂ ਜਦੋਂ ਕੋਈ ਚੀਜ਼ ਸਾਹਮਣੇ ਆਉਂਦੀ ਹੈ ਤੇ ਫਿਰ ਅਸੀਂ ਕਹਿੰਦੇ ਜੀ ਛੱਡੋ ਜੀ ਹੁਣ ਬਦਲ ਗਿਆ। ਮੈਂ ਕਿਹਾ ਜੀ ਫਿਰ ਬਦਲ ਜਾਏਗਾ। ਜਿਨ੍ਹਾਂ ਨੂੰ ਬਦਲਣ ਦੀ ਆਦਤ ਹੁੰਦੀ ਹੈ, ਹਾਂ ਕੋਈ ਕਨਵਿਕਸ਼ਨ ਕਿਸੇ ਦੀ ਬਦਲਦੀ ਹੈ, ਉਹ ਇੱਕ ਵੱਖਰੀ ਗੱਲ ਹੈ, ਪਰ ਜਦੋਂ ਤੁਸੀਂ ਵਿਕਣਾ ਹੀ ਸਿੱਖਿਆ ਹੋਇਆ ਹੈ ਜਾਂ ਤੁਹਾਡੀ ਦੌੜ ਸਿਰਫ ਤੇ ਸਿਰਫ ਪਾਵਰ ਲਈ ਹੈ, ਕੁਰਸੀ ਲਈ ਹੈ, ਔਰ ਅੱਧੀ ਸਦੀ ਜਿਨ੍ਹਾਂ ਨੇ ਆਰਐਸਐਸ ਦੀ ਐਕਸਟੈਂਸ਼ਨ ਬਣਾ ਕੇ ਪੰਥ ਨੂੰ ਸਾਡੀਆਂ ਸਾਰੀਆਂ ਇੰਸਟੀਟਿਊਸ਼ਨਸ ਡਿਸਟਰੋਏ ਕਰਵਾਈਆਂ, ਉਹਨਾਂ ਨੂੰ ਅੱਜ ਨਜ਼ਰ ਆ ਰਿਹਾ ਜੀ ਅਸੀਂ ਇਹ ਸਾਡੀ ਧਰਤੀ ਤੋਂ ਬੜੇ ਰੈਵੋਲੂਸ਼ਨ ਨਿਕਲਦੇ ਨੇ, ਬਹੁਤ ਨਿਕਲਦੇ ਨੇ। ਤੁਹਾਡੇ ਕਹਿਣ ਨਾਲ ਤੇ ਨਹੀਂ ਨਿਕਲਣੇ ਜਾਂ ਨਹੀਂ ਨਿਕਲੇ ਕਦੇ, ਲੇਕਿਨ ਤੁਸੀਂ ਇਹ ਦੇਖੋ ਵੀ ਆਪਣੀਆਂ ਸਕਸੈਸਿਵ ਸਰਕਾਰਾਂ ਵੇਲੇ ਤੁਸੀਂ ਕਿਵੇਂ ਉਹਨਾਂ ਰੈਵੋਲੂਸ਼ਨਸ ਨੂੰ ਖਤਮ ਕਰਨ ਦੀ ਕੋਸ਼ਿਸ਼ ਕੀਤੀ, ਕਿਵੇਂ ਤੁਸੀਂ ਨੌਜਵਾਨਾਂ ਨੂੰ ਅੰਦਰ ਦਿੱਤਾ, ਕਿਵੇਂ ਤੁਸੀਂ ਸਿੱਖਾਂ ਦੇ ਕਾਤਲ ਸੁਮੇਧ ਸੈਣੀ ਨੂੰ ਕੌਣ ਲੈ ਕੇ ਆਇਆ। ਹੁਣ ਜੇ ਸੁਮੇਧ ਸੈਣੀ ਦੇ ਖਿਲਾਫ ਕਿਸੇ ਅਦਾਲਤ ਦੀ ਕਾਰਵਾਈ 'ਚ ਵਾਰੰਟ ਨਿਕਲੇ ਹੀ, ਜਿਹਨੂੰ ਅਮਰਿੰਦਰ ਸਿੰਘ ਨੂੰ ਪਾਕਿਸਤਾਨ ਤੋਂ ਇੱਕ ਤਾਰ ਹਿੱਲੇ ਤੇ ਨਜ਼ਰ ਆ ਜਾਂਦਾ ਹੈ ਕਿ ਜੀ ਪਾਕਿਸਤਾਨ ਦੀ ਆਈਐਸਆਈ ਨੇ ਭੇਜ ਦਿੱਤਾ ਹੈ, ਉਹਨੇ ਅਸਲਾ ਭੇਜ ਦਿੱਤਾ ਹੈ, ਤੇ ਦੂਜਾ ਸੁਮੇਧ ਸੈਣੀ ਕਿੰਨੇ ਹਫ਼ਤੇ ਕਿੱਥੇ ਲੁਕਿਆ ਰਿਹਾ, ਇਹਨਾਂ ਦੀ ਪੁਲਿਸ ਜਾਂ ਦੂਜੇ ਨੂੰ ਕੋਈ ਨਜ਼ਰ ਨਹੀਂ ਆਇਆ, ਕਿਉਂਕਿ ਇਹ ਸਾਰੀ ਸਿਆਸਤ ਜਿਹੜੀ ਹੈ ਮਿਲ ਕੇ ਕੀਤੀ ਜਾ ਰਹੀ। ਔਰ ਮੈਂ ਇਹ ਨਹੀਂ ਹੈ ਕਿ ਮੈਂ ਪੈਸੀਮਿਸਟ ਹਾਂ ਜਾਂ ਹਰ ਗੱਲ ਨੂੰ ਠੀਕ ਹੈ, ਮੈਂ ਵੀ ਵਧਾਈ ਦੇ ਦਿੰਦਾ ਕਿ ਜੀ ਤੁਸੀਂ ਸਾਰੇ ਇਕੱਠੇ ਹੋ ਗਏ ਹੋ, ਵਾਹ 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 ਜਿੱਤ ਗਿਆ ਪੰਜਾਬ, ਜਿੱਤ ਗਿਆ ਦੂਜਾ, ਪਰ ਮੈਨੂੰ ਨਜ਼ਰ ਆ ਰਿਹਾ ਕਿ ਵੀ ਇਹ ਇੱਕ ਜਿਹੜੀ ਹੈ ਨੌਟੰਕੀ ਹੈ। ਬਿਲਕੁਲ ਇਸ ਤੋਂ ਪਹਿਲਾਂ ਵੀ ਜਦੋਂ ਇਹ ਲੜਦੇ ਵੀ ਨੇ ਉਦੋਂ ਜਿਹਨੂੰ ਪਾਕਿਸਤਾਨੀ ਭਰਾ ਸਾਡੇ ਨੂਰਾ ਕੁਸ਼ਤੀ ਕਹਿੰਦੇ ਨੇ, ਬਹੁਤ ਵਾਰੀ ਉਹ ਨੂਰਾ ਕੁਸ਼ਤੀ ਹੁੰਦੀ ਹੈ ਕਿ ਵੀ ਉਹ ਇੱਕ ਦੂਜੇ ਨਾਲ। ਔਰ ਇਹੀ ਕਾਰਨ ਸੀ ਕਿ ਇਹਨਾਂ ਅਸੈਂਬਲੀ ਚੋਣਾਂ ਤੋਂ ਪਹਿਲਾਂ ਕਾਂਗਰਸ ਔਰ ਅਕਾਲੀਆਂ ਨੇ ਜੁਆਇੰਟ ਪੋਲੀਟੀਕਲ ਸਟ੍ਰੈਟਜੀ ਬਣਾਈ, ਕਿਉਂਕਿ ਤੁਸੀਂ ਉਹੀ ਜ਼ਾਲਮ ਆਫਿਸਰ ਪੁਲਿਸ ਦੇ ਹੋਣ, ਸਿਸਟਮ ਹੋਣ, ਜਿਹੜੇ ਫਿਰਕੂ ਬਿਊਰੋਕਰੈਟ ਹੋਣ, ਉਹੀ ਬਾਦਲਾਂ ਵੇਲੇ ਹੁੰਦੇ ਨੇ, ਉਹੀ ਅਮਰਿੰਦਰ ਹੁੰਦਾ। ਜੇ ਉਹਨੇ ਸੁਮੇਧ ਸੈਣੀ ਜਾਣਾ ਚਾਹੁੰਦਾ ਸੀ, ਜਿਉਂ ਹੀ ਬਾਦਲ ਦੀ ਟਰਮ ਖਤਮ ਹੋਈ, ਅਮਰਿੰਦਰ ਕਿਹਾ ਨਾ ਤੂੰ ਬਹੁਤ ਐਕਸਪੀਰੀਅੰਸਡ ਹੈ, ਤੂੰ ਰਹਿ। ਉਹਦੇ ਤੋਂ ਫਿਰ ਕੀ ਨਹੀਂ ਕਰਵਾਇਆ। ਬਿਲਕੁਲ ਜੇ ਬਹਿਬਲ ਕਲਾਂ ਔਰ ਉਸ ਗੋਲੀ ਕਾਂਡ ਔਰ ਗੁਰੂ ਗ੍ਰੰਥ ਸਾਹਿਬ ਦੇ ਸਰੂਪਾਂ ਦੀ ਬੇਅਦਬੀ ਹੁੰਦੀ ਹੈ, ਬਾਦਲਾਂ ਦੀ ਸਰਕਾਰ ਹੈ। ਲੋਕਾਂ ਨੂੰ ਭਰਮ ਪਾਉਣ ਲਈ ਗੁਟਕੇ ਤੇ ਹੱਥ ਰੱਖ ਕੇ ਕਿ ਜੀ ਅਸੀਂ ਜਿਹੜਾ ਉਹ ਪਨਿਸ਼ ਕਰਾਂਗੇ। 3.5 ਸਾਲ ਲੰਘ ਗਏ ਨੇ, ਕਿਹਨੂੰ ਪਨਿਸ਼ ਕੀਤਾ? ਉਹੀ ਸੁਮੇਧ ਸੈਣੀ ਨੂੰ ਪ੍ਰੋਟੈਕਟ ਕਰ ਰਹੇ ਨੇ। ਔਰ ਇਹੀ ਹਾਲ ਜਿਹੜਾ ਹੈ, ਕੁਛ ਨਹੀਂ ਬਦਲਿਆ ਹੈ ਔਰ ਕੁਛ ਨਹੀਂ ਬਦਲਣਾ ਹੈ। ਇਹ ਗੱਲ ਬਿਲਕੁਲ ਸਮਝ ਆ ਜਾਣੀ ਚਾਹੀਦੀ ਹੈ। ਔਰ ਹੁਣ ਵੀ ਮੈਂ ਇਹ ਸਮਝਦਾ ਹਾਂ ਕਿ ਵੀ ਬੇਸ਼ੱਕ ਕਾਨੂੰਨ ਹੋਏਗਾ ਕਿ ਹੁਣ ਉਹਨਾਂ ਦਾ ਇਹ ਜਿਹੜਾ ਕਾਂਗਰਸ ਇਹ ਕਹਿ ਰਹੀ ਹੈ ਕਿ ਜੀ ਅਸੀਂ ਤਾਂ ਫਾਰਮ ਲਾਜ਼, ਕਾਂਗਰਸ ਰੈਡੀ ਫਾਰ ਕੋਰਟ ਬੈਟਲ, says Punjab has given PM another chance to correct black law blunder। ਹੁਣ ਤੁਸੀਂ ਕੋਰਟ ਬੈਟਲ ਚੋਂ ਅੱਗੇ ਕੀ ਕੱਢ ਲਿਆ? ਔਰ ਇੱਕ ਇਨ ਐਗਜ਼ਾਮਪਲ ਹੈ ਸਾਡੇ ਸਾਹਮਣੇ, ਟਰਮੀਨੇਸ਼ਨ ਆਫ ਵਾਟਰ ਐਗਰੀਮੈਂਟਸ ਐਕਟ 2004, ਕਿਉਂਕਿ 2002 ਦੇ ਵਿੱਚ ਅਮਰਿੰਦਰ ਦੀ ਸਰਕਾਰ ਬਣਦੀ ਹੈ। ਬਿਲਕੁਲ ਇਹ ਕਾਨੂੰਨ ਜਿਹੜਾ ਹੈ ਪੰਜਾਬ ਅਸੈਂਬਲੀ ਯੂਨੈਨਿਮਸਲੀ ਪਾਸ, ਕਿਉਂਕਿ ਉਦੋਂ ਸੁਪਰੀਮ ਕੋਰਟ ਨੇ ਫੈਸਲਾ ਦਿੱਤਾ ਸੀ ਕਿ ਜੀ ਬਣਾਓ ਜਿਹੜਾ SYL ਕਨਾਲ ਪੰਜਾਬ ਬਣਾਏ ਯੂਨੈਨਿਮਸਲੀ, ਔਰ ਉਸ ਵੇਲੇ ਦੇ ਗਵਰਨਰ ਨੇ ਵੀ ਦਸਤਖਤ ਕਰ ਦਿੱਤੇ, ਸੈਂਟਰ ਕੋਲ ਭੇਜ ਦਿੱਤਾ। ਉਹਨੇ ਮਨਮੋਹਨ ਸਿੰਘ ਸੀ, ਹਾਲਾਂ ਉਦੋਂ ਕਾਂਗਰਸ ਦੀ ਸਰਕਾਰ ਸੀ, ਹੁਣ ਤਾਂ ਮੋਦੀ ਬੈਠਾ ਉੱਥੇ, ਉਹਨੇ ਪ੍ਰੈਜ਼ੀਡੈਂਸ਼ੀਅਲ ਰੈਫਰੈਂਸ ਲਈ ਭੇਜ ਦਿੱਤਾ ਕਿ ਜੀ ਇਹ ਅੱਗੇ, ਉਹਨੇ ਸੁਪਰੀਮ ਕੋਰਟ ਨੂੰ ਭੇਜ ਦਿੱਤਾ। ਔਰ 2004 ਤੋਂ 16 ਸਾਲ ਹੋ ਗਏ ਨੇ, ਉਹ ਤਲਵਾਰ ਵੀ ਸਿਰ ਤੇ ਲਟਕ ਰਹੀ ਹੈ ਕਿ ਹੁਣ ਫੈਸਲਾ ਆਇਆ, ਹੁਣ ਪਾਣੀ ਖੋਣਾ ਉੱਥੇ ਕਹਿ, ਲੇਕਿਨ ਉਹਨਾਂ ਨੂੰ ਇਹ ਹੋ ਗਿਆ ਜੀ ਜਿਹਨੂੰ ਤੁਸੀਂ ਜਿਹਨੂੰ ਵੱਟੇ ਖਾਤੇ ਕਹਿੰਦੇ ਨੇ ਬਾਣੀ ਹੈ, ਉਹਦੇ ਚ ਪਾਣਾ ਸੁੱਟ ਦਿਓ। ਕਸ਼ਮੀਰ ਲੈ ਲਓ, ਕਸ਼ਮੀਰ ਤੋਂ ਇੰਪੋਰਟੈਂਟ ਤਾਂ ਕੁਝ ਨਹੀਂ ਹੈਗੇ। ਆਰਟੀਕਲ 370 ਔਰ 35A ਇਹਨਾਂ ਦੇ ਬੇਸਿਕ ਕਨਸਟੀਟਿਊਸ਼ਨ ਦਾ ਹਿੱਸਾ ਹੈ। ਆਰਟੀਕਲ 370 5 ਅਗਸਤ 2019 ਨੂੰ ਉਸ ਨੂੰ ਖਤਮ ਕਰ ਦਿੱਤਾ ਜਾਂਦਾ ਹੈ। ਬਿਲਕੁਲ ਕਨਸਟੀਟਿਊਸ਼ਨ ਦੀਆਂ ਧੱਜੀਆਂ ਉਡਾਈਆਂ ਜਾਂਦੀਆਂ। ਹੰਡਰਡਸ ਆਫ ਪੈਟੀਸ਼ਨ ਸੁਪਰੀਮ ਕੋਰਟ 'ਚ ਪਈਆਂ। ਇੱਕ ਅੱਧੀ ਜਿਹੜੀ ਹੈ ਸ਼ੁਰੂਆਤ ਤੋਂ ਬਾਅਦ
ਕਿਉਂ ਸੁਪਰੀਮ ਕੋਰਟ ਦੇ ਜੱਜਾਂ ਕੋਲ ਕੋਈ ਕੁੱਤਾ ਮਰੇ ਜਾਂ ਬਿੱਲੀ ਮਰੇ ਜਾਂ ਜਗਨਨਾਥ ਮੰਦਿਰ 'ਚ ਉਹਨਾਂ ਨੂੰ ਰਥ ਯਾਤਰਾ ਲਈ ਜਿਹੜਾ ਹੈ ਉਹ ਦਿੱਤਾ ਜਾਏ ਔਰ ਕੋਈ ਹੋਰ ਦਿੱਤਾ ਜਾਏ। ਸੂ ਮੋਟੋ ਨੋਟਿਸ ਅਦਾਲਤਾਂ ਜੀ ਹੁਣ ਕ੍ਰਿਸ਼ਨ ਜਨਮ ਭੂਮੀ ਜਿਹੜੀ ਆ ਉਹ ਮਸੀਤ ਵੀ ਢਾਣੀ ਹੈ, ਇਹਦੇ ਲਈ ਟਾਈਮ ਹੈ 14 ਮਹੀਨੇ 'ਚ ਉਹਨਾਂ ਕੋਲ। ਕਸ਼ਮੀਰ ਜਿਹਨੂੰ ਇੱਕ ਖੁੱਲੀ ਜੇਲ੍ਹ ਬਣਾਇਆ ਉਹਦੇ ਲਈ ਟਾਈਮ ਨਹੀਂ ਹੈ। ਕੌਣ ਨਹੀਂ ਜਾਣਦਾ ਕਿ ਸੁਪਰੀਮ ਕੋਰਟ 'ਚ ਕੀ ਚੱਲ ਰਿਹਾ ਔਰ ਅੱਗੇ ਕਿੰਨਾ ਕੁ ਜਸਟਿਸ ਜਿਹੜਾ ਪੰਜਾਬ ਦੇ ਮੁੱਦੇ ਤੇ, ਜਿੱਥੇ ਕਨਸਟੀਟਿਊਸ਼ਨ ਦੇ ਵਿੱਚ ਲਿਖਿਆ ਹੋਇਆ ਹੈ ਕਿ ਭਾਈ ਇਹ ਜਿਹੜਾ ਰਿਵਰਸ ਨੇ ਇਹ ਸਟੇਟ ਸਬਜੈਕਟ ਹੈ, ਉਹਦੇ 'ਚ ਉਹ ਉਹਨਾਂ ਨੂੰ ਅਵਾਰਡ ਕਰਦਾ ਹੈ ਕਿ ਭਾਈ ਇਹਨਾਂ ਨੂੰ ਬਣਾ ਕੇ ਦਿਓ ਤੁਸੀਂ ਕੈਨਾਲ। ਬਿਲਕੁਲ। ਔਰ ਜਿਹੜੇ ਇਹਨਾਂ ਨੇ 3 ਬਿੱਲ ਪਾਸ ਕੀਤੇ ਨੇ, ਮੈਂ ਉਹਦੀ ਹੁਣ ਡੀਟੇਲ 'ਚ ਨਹੀਂ ਪੜਾਂਗਾ, ਲੇਕਿਨ ਉਹਦੇ 'ਚ ਇਹ ਠੀਕ ਹੈ ਕਿ ਜੀ ਉਹਨਾਂ ਨੇ ਜਿਹੜੇ ਸਰਕਾਰ ਦੇ ਨੇ ਉਹ ਤਿੰਨੋਂ ਹੀ ਰਿਜੈਕਟ ਕੀਤੇ ਨੇ। ਇੱਧਰ ਵੀ ਉਹਨਾਂ ਨੇ ਕਿਹਾ ਜੀ 3 ਸਾਲ ਦੀ ਜੇ ਕੋਈ ਮਿਨੀਮਮ ਸਪੋਰਟ ਪ੍ਰਾਈਸ ਤੋਂ ਘੱਟ ਲੈਣਾ ਚਾਹੇਗਾ 3 ਸਾਲ ਦੀ ਕੈਦ ਵੀ ਹੋਏਗੀ, ਜੁਰਮਾਨਾ ਵੀ ਹੋਏਗਾ। ਔਰ ਇਹ ਫਾਰਮਰਸ ਪ੍ਰੋਡਿਊਸ ਟ੍ਰੇਡ ਐਂਡ ਕਮਰਸ ਸਪੈਸ਼ਲ ਪ੍ਰੋਵੀਜ਼ਨਸ ਐਂਡ ਪੰਜਾਬ ਅਮੈਂਡਮੈਂਟ ਬਿੱਲ ਹੈ। ਫਿਰ ਐਮਪਾਵਰਮੈਂਟ ਐਂਡ ਪ੍ਰੋਟੈਕਸ਼ਨ ਐਗਰੀਮੈਂਟ ਔਨ ਪ੍ਰਾਈਸ ਅਸ਼ੋਰੈਂਸ ਹੈ। ਐਸੈਂਸ਼ੀਅਲ ਕਮੋਡਿਟੀਜ਼ ਪ੍ਰੋਵੀਜ਼ਨ ਐਂਡ ਪੰਜਾਬ ਅਮੈਂਡਮੈਂਟ ਬਿੱਲ ਹੈ ਕਿ ਭਾਈ ਜਿਹੜੇ ਫਿਕਸ ਸਟਾਕ ਨੇ ਫੂਡ ਗ੍ਰੇਨਸ ਦੇ ਉਹ ਸਟੇਟ ਦੇ ਕੋਲ ਹੋਣਗੇ, ਸੈਂਟਰ ਦੀਆਂ ਪਾਵਰ ਜਿਹੜੀਆਂ ਸਟਾਕ ਫਿਕਸ ਕਰਨ ਦੀਆਂ ਉਹ ਨਹੀਂ ਹੋਣਗੀਆਂ। ਔਰ ਜਿਹੜਾ ਕੋਈ ਇਹਦੀ ਉਲੰਘਣਾ ਕਰੇਗਾ ਉਹਨੂੰ 3 ਸਾਲ ਦੀ ਕੈਦ ਸਾਰਿਆਂ 'ਚ ਦਿੱਤੀ ਹੋਈ ਹੈ। ਔਰ ਇਸ ਸਾਰੇ 'ਚੋਂ ਹੁਣ ਸਵਾਲ ਇਹ ਹੁੰਦਾ ਹੈ ਕਿ ਵੀ ਇੱਕ ਤਾਂ ਜਿਵੇਂ ਡਿਬੇਟ ਸੀ ਕਿ ਗਵਰਨਰ ਸਾਈਨ ਕਰੇਗਾ ਕਿ ਨਹੀਂ ਕਰੇਗਾ। ਹਾਲਾਂਕਿ ਮੇਰਾ ਕੱਲ ਤੱਕ ਇਹ ਖਿਆਲ ਸੀ ਕਿ ਗਵਰਨਰ ਨਹੀਂ ਕਰੇਗਾ, ਪਰ ਜਿਉਂ ਹੀ ਇਹ ਬਿੱਲ ਪਾਸ ਹੁੰਦੇ ਨੇ ਮੈਨੂੰ ਲੱਗਦਾ ਹੈ ਵੀ ਸੈਂਟਰ ਨੇ ਔਰ ਖਾਸ ਤੌਰ ਤੇ ਜਿਹੜੀ ਸਿਚੁਏਸ਼ਨ ਚਾਈਨਾ ਦੇ ਨਾਲ ਟਕਰਾਅ ਦੀ ਬਣੀ ਹੋਈ ਹੈ, ਅਸੀਂ ਦੂਸਰੇ ਸੈਗਮੈਂਟਸ 'ਚ ਡਿਸਕਸ ਕਰਾਂਗੇ ਕਿ ਕਿਵੇਂ ਤਾਈਵਾਨ ਦੇ ਮੁੱਦੇ ਤੇ ਇੰਡੀਆ ਟ੍ਰੇਡ ਰਿਲੇਸ਼ਨਸ ਵਧਾ ਰਿਹਾ ਔਰ ਚਾਈਨਾ ਨੇ ਵਾਰਨ ਕੀਤਾ ਹੈ, ਇੰਡੀਆ ਨੇ ਵੀ ਕਾਊਂਟਰ ਕੀਤਾ ਹੈ। ਔਰ 2+2 ਡਾਇਲੌਗ ਵਾਲੇ ਸੈਕਟਰੀ ਆਫ ਡਿਫੈਂਸ ਐਂਡ ਸੈਕਟਰੀ ਆਫ ਸਟੇਟ ਇੰਡੀਆ ਜਾ ਰਹੇ ਨੇ। ਉਸ ਸਾਰੇ ਦੇ ਥੱਲੇ ਹੁਣ ਜੇ ਪੰਜਾਬ ਇਸ ਵੇਲੇ ਇੱਕ ਬਲਦੀ ਭੱਠੀ ਬਣ ਗਿਆ ਹੈ ਰੋਹ ਦੇ ਨਾਲ, ਤੇ ਫਿਰ ਜਿਹੜੇ ਉੱਥੇ ਬਿਠਾਏ ਹੋਏ ਨੇ ਸਿੱਖ ਰੈਜੀਮੈਂਟਾਂ ਦੇ ਔਰ ਦੂਸਰੇ ਜਿਹੜੇ ਨੇ ਉਹ ਵੀ ਪੰਜਾਬ ਦੇ ਪੁੱਤਰ ਨੇ, ਜੇ ਉਹਨਾਂ ਦਾ ਭਰਾ, ਉਹਨਾਂ ਦਾ ਪਿਓ, ਉਹਨਾਂ ਦੀ ਬੀਵੀ, ਉਹਨਾਂ ਦੀ ਭੈਣ, ਉਹਨਾਂ ਨੂੰ ਕੋਈ ਫੜੇਗਾ ਜਾਂ ਕੋਈ ਪਰਸੀਕਿਊਸ਼ਨ ਹੋਏਗੀ, ਫਿਰ ਉਹ ਤਾਂ ਨਹੀਂ ਨਾ ਇਹਨਾਂ ਦੇ ਲਈ ਲੜਨਗੇ। ਸੋ ਮੈਨੂੰ ਇਹ ਲੱਗਦਾ ਹੈ ਕਿ ਇਹਨਾਂ ਨੇ ਇਹਦੇ ਬਾਵਜੂਦ ਕਿ ਵੀ ਉਹਨਾਂ ਨੂੰ ਪਤਾ ਹੈ ਵੀ ਉਹਨਾਂ ਨੇ ਕੀ ਕਰਨਾ ਹੈ ਅਲਟੀਮੇਟਲੀ ਪੰਜਾਬ ਦਾ। ਔਰ ਜਿਵੇਂ ਇੱਕ ਉੱਥੇ ਸਪੀਕਰ ਨੇ ਕਿਹਾ ਵੀ ਤੁਸੀਂ ਜਿਹੜਾ ਉਹ ਕੱਢ ਰਹੇ ਹੋ ਹੱਲ ਕਿ ਜੀ ਇਹਨਾਂ ਦਾ ਹੱਲ ਕਿਵੇਂ ਨਿਕਲੇ, ਜੇ ਉਹਨਾਂ ਨੇ ਇਹ ਮਿੱਥਿਆ ਹੋਏ ਕਿ ਵੀ ਤੁਹਾਡਾ ਜਿਹੜਾ ਉਹਨਾਂ ਨੇ ਖਾਤਮਾ ਕਰਨਾ ਹੈ ਤੇ ਤੁਸੀਂ ਕਿਹਨਾਂ ਤੋਂ ਹੱਲ ਲੱਭਦੇ ਹੋ, ਜਿਹਨੂੰ ਆਮ ਅਸੀਂ ਜਿਹੜਾ ਉਹ ਪੰਜਾਬੀ ਅਖਾਣ 'ਚ ਕਹਿੰਦੇ ਆ ਕਿ ਉਹ ਕਹੇ ਨੱਥ ਕਢਾਉਣ ਨੂੰ ਤੇ ਉਹ ਫਿਰੇ ਨੱਕ ਵਢਾਉਣ ਨੂੰ। ਹੁਣ ਇਸ ਸਾਰੇ 'ਚ ਜਦੋਂ ਮੈਨੂੰ ਇਹ ਲੱਗਦਾ ਹੈ ਕਿ ਵੀ ਇਹਦਾ ਜਿਹੜਾ ਕੋਰਸ ਹੈ ਉਹ ਉਹੀ ਵਾਲਾ ਹੋਏਗਾ, ਵਾਟਰ ਐਗਰੀਮੈਂਟਸ ਐਕਟ ਵਾਲਾ, ਗਵਰਨਰ ਵੀ ਸਾਈਨ ਕਰ ਸਕਦਾ ਕਿਉਂਕਿ ਜਿਉਂ ਹੀ ਇਹ ਪਾਸ ਹੁੰਦੇ ਨੇ। ਔਰ ਜਿਹੜਾ ਨਰਿੰਦਰ ਤੋਮਰ ਇਹਨਾਂ ਦਾ ਐਗਰੀਕਲਚਰ ਮਿਨਿਸਟਰ, ਜਿਹੜਾ ਈਵਨ ਕਿਸਾਨਾਂ ਦਾ ਡੈਲੀਗੇਸ਼ਨ ਜਿਹੜਾ ਗਿਆ ਉਹਨੂੰ ਮਿਲਣ ਨਹੀਂ ਆਇਆ, ਇੱਕ ਸੈਕਟਰੀ ਲੈਵਲ ਤੇ ਤੋੜ ਦਿੱਤਾ। ਉਹ ਕਹਿ ਰਿਹਾ ਸੈਂਟਰ ਵਿਲ ਐਗਜ਼ਾਮਿਨ ਪੰਜਾਬ ਲਾਜ਼, ਟੇਕ ਸਟੈਪਸ ਇਨ ਬੈਸਟ ਇੰਟਰਸਟ ਆਫ ਫਾਰਮਰਸ। ਤੋਮਰ ਉਹਨੇ ਕਿਹਾ ਜੀ ਜਦੋਂ ਸਾਨੂੰ ਇਹ ਆਣਗੇ ਉਹਨਾਂ ਨੂੰ ਅਸੀਂ ਜਿਹੜਾ ਬਿੱਲਾਂ ਨੂੰ ਦੇਖਾਂਗੇ ਕੀ ਹੈਗਾ ਔਰ ਅਸੀਂ ਜਿਹੜੇ ਵੀ ਉਹਦੇ ਲਈ ਜਿਹੜਾ ਆਈ ਹੈਵ ਕਮ ਟੂ ਨੋ ਪੰਜਾਬ ਅਸੈਂਬਲੀ ਹੈਜ਼ ਪਾਸ ਸਰਟਨ farmers reform legislations. When these are sent to the center and the government will examine them and take steps for benefit of farmers. So ਇਹ ਗੋਲ-ਮੋਲ ਗੱਲਾਂ ਕਿਉਂਕਿ ਉਹਨਾਂ ਨੂੰ ਇਹ ਸ਼ਾਇਦ ਜਿਸ ਕਿਸਮ ਦਾ ਰੋਹ ਹੈ ਪੰਜਾਬ 'ਚ ਉਹ ਸਮਝਦੇ ਸੀ ਕਿ ਵੀ ਇਹ ਵਿਦਰਵੇ ਹੋ ਜਾਏਗਾ। ਪਰ ਮੈਨੂੰ ਇਹ ਸਾਰੀ ਖੇਡ ਇਸ ਲਈ ਵੀ ਇੱਕ ਨੌਟੰਕੀ ਤੋਂ ਵੱਧ ਕੇ ਕੁਝ ਨਹੀਂ ਲੱਗਦੀ ਕਿ ਜਿੱਥੇ ਅਮਰਿੰਦਰ ਨੇ ਇੱਥੇ ਤਾਂ ਇਹ ਕਿ ਜਿਵੇਂ ਅਸਤੀਫਾ ਵੀ ਜੇਬ 'ਚ ਰੱਖਿਆ ਹੈ ਔਰ ਅਸੀਂ ਦੂਜਾ ਹੁਣ ਜਿਹੜੀ ਚੀਜ਼ ਹਰਟ ਕਰ ਰਹੀ ਹੈ ਸੈਂਟਰ ਨੂੰ ਵੀ ਔਰ ਦੂਜਾ ਇਹ ਨਹੀਂ ਕਿ ਤੁਸੀਂ ਡੈਮੋਨਸਟ੍ਰੇਸ਼ਨ ਤਾਂ ਉੱਥੇ ਜਾਂ ਪ੍ਰੋਟੈਸਟ ਕਰਕੇ ਤੁਸੀਂ ਲਾਇਆ ਹੋਇਆ ਤੰਬੂ ਉੱਥੇ ਬੈਠੇ ਰਹੋ, ਦਿਨੇ ਵੀ ਬੈਠੇ ਰਹੋ, 6 ਮਹੀਨੇ ਬੈਠੇ ਰਹੋ, ਉਹਦਾ ਕੀ ਫਰਕ ਪੈਂਦਾ ਜੰਤਰ ਮੰਤਰ ਰੋਡ ਤੇ ਦਿੱਲੀ 'ਚ। ਲੇਕਿਨ ਸਭ ਤੋਂ ਜ਼ਿਆਦਾ ਤਕਲੀਫ ਹੈ ਰੇਲਾਂ ਰੁਕੀਆਂ ਹੋਈਆਂ, ਵੈਸੇ ਜਿਹੜਾ ਬਾਕੀ ਲਾਈਫ ਨੂੰ ਸਟੈਂਡ ਸਟਿਲ ਤੇ ਲਿਆਂਦਾ ਹੋਇਆ। ਔਰ ਹੁਣ ਇਸ ਸਾਰੇ 'ਚ ਬਜਾਏ ਕਿ ਇਸ ਪਾਰਟ ਨੂੰ ਕਿ ਸੈਂਟਰ ਨੂੰ ਇਹ ਵਾਰ, ਜੇ ਹੁਣ ਤੁਸੀਂ ਅਸਤੀਫਾ ਦੇਣ ਲਈ ਤਿਆਰ ਹੋ ਤਾਂ ਤੁਸੀਂ ਕਹੋ ਜੀ ਠੀਕ ਹੈ ਪੰਜਾਬ ਦੇ ਫਾਰਮਰਸ ਨੇ ਅਸੀਂ ਨਾਲ ਖੜੇ ਹਾਂ ਜੋ ਉਹਨਾਂ ਨੇ ਸਟੈਪ ਲਏ ਨੇ,
ਆਓ ਸਾਨੂੰ ਗ੍ਰਿਫਤਾਰ ਕਰੋ, ਇਹ ਹੁਣ ਰੇਲਾਂ ਉਦੋਂ ਹੀ ਚੱਲਣਗੀਆਂ ਜਦੋਂ ਤੁਸੀਂ ਇਹ ਸਾਰੇ ਵਾਪਸ ਲਓ। ਚਲੋ ਜੇ ਉਹਨਾਂ ਦਾ ਹੀ ਨੈਰੇਟਿਵ ਲੈਣਾ ਹੋਏ, ਜੀ ਪਰ ਹੁਣ ਅਮਰਿੰਦਰ ਸਿੰਘ ਤਾਂ ਕਿਸਾਨਾਂ ਨੂੰ ਇਹ ਅਪੀਲ ਕਰ ਰਿਹਾ ਜੀ ਕਿ ਦੇਖੋ ਅਸੀਂ ਹੁਣ ਕਰਤਾ ਹੈ ਔਰ ਤੁਸੀਂ, ਤੁਹਾਡਾ ਹੱਕ ਹੈ ਬਾਕੀ ਪ੍ਰੋਟੈਸਟ ਦਾ, ਪਰ ਰੇਲਾਂ ਤੋਂ ਜਿਹੜਾ ਹੈ ਉਹ ਟਰੈਕਸ ਤੋਂ ਧਰਨੇ ਚੁੱਕੋ। ਔਰ ਉਹਨਾਂ ਨੂੰ ਲੰਬਾ ਚੌੜਾ ਉਹ ਸੁਣਾ ਰਿਹਾ ਆਪਣੇ ਭਾਸ਼ਣ ਦੇ ਵਿੱਚ ਜੀ ਕਿ ਵੀ losses to the industry are of 40,000 crore and 170 lakh tons of paddy being procured this year can be accommodated only if the trains are allowed to transfer the previous year's stocks। ਕਿ ਤੁਸੀਂ ਟ੍ਰੇਨਸ ਬੰਦ ਕੀਤੀਆਂ ਕਿ ਵੀ ਇਹ ਇੱਥੋਂ ਜੇ ਸਟਾਕ ਚੁੱਕਣਗੇ ਤੇ ਫਿਰ ਹੀ ਹੋਏਗਾ, ਨਹੀਂ ਤਾਂ 40,000 ਕਰੋੜ ਦਾ ਇੰਡਸਟਰੀ ਨੂੰ ਲਾਸ ਹੋ ਰਿਹਾ ਹੈ ਔਰ 170 ਲੱਖ ਟਨ ਜਿਹੜੀ ਪੈਡੀ ਹੈ ਉਹ ਇਸ ਸਾਲ ਮਾਰਕੀਟ 'ਚ ਆਈ ਹੋਈ ਹੈ ਔਰ ਉਹਨੂੰ ਅਸੀਂ ਕਿਵੇਂ ਪ੍ਰੋਕਿਓਰ ਕਰਾਂਗੇ। ਸੋ ਇਸ ਸਾਰੇ ਨੂੰ ਉਹਨੇ ਇਹ ਕਹਿ ਕੇ ਇਹ ਉਹਨਾਂ ਦੇ ਉੱਤੇ ਛੱਡ ਦਿੱਤਾ ਹੈ ਕਿ ਜੀ ਦੇਖੋ ਸਾਡੇ ਫਾਰਮਰ ਬਹੁਤ ਸਿਆਣੇ ਨੇ, ਜੀ ਉਹ ਪੰਜਾਬ ਦਾ ਭਲਾ ਚਾਹੁੰਦੇ ਨੇ, ਉਹ ਪੰਜਾਬ ਦੀ ਤਬਾਹੀ ਥੋੜੀ ਚਾਹਣਗੇ, ਉਹ ਤਾਂ ਚਾਹਣਗੇ ਕਿ ਵੀ ਇਹ ਜਿਹੜਾ ਉਸ ਨੂੰ ਕਰੋ ਰਾਜੀ ਮੇਰੀ। ਕਿਉਂਕਿ ਇਸ ਸਬਜੈਕਟ ਦੇ ਆਉਣ ਤੋਂ ਬਾਅਦ ਬਹੁਤ ਸਾਰੇ ਵੀਰਾਂ ਭੈਣਾਂ ਦੀਆਂ ਕਾਲਾਂ ਵੀ ਸਨ, ਵੀਰ ਨਰਿੰਦਰ ਸਿੰਘ ਵਰਜੀਨੀਆ ਤੋਂ, ਉਹਨਾਂ ਦੀ ਵੀ ਮੈਂ ਇਨਪੁਟ ਹਮੇਸ਼ਾ ਕੀਮਤੀ ਹੁੰਦੀ ਹੈ, ਜੀ ਉਹਨਾਂ ਦੀ ਕਾਲ ਸੀ, ਉਹਨਾਂ ਨੇ ਵੀ ਇਹੀ ਗੱਲ ਕਹੀ ਔਰ ਇਹੀ ਜਿੰਨਿਆਂ ਨੂੰ। ਔਰ ਮੈਨੂੰ ਇਸ ਗੱਲ ਦੀ ਖੁਸ਼ੀ ਹੁੰਦੀ ਹੈ ਕਿ ਘੱਟੋ ਘੱਟ ਡਾਇਸਪੋਰਾ 'ਚ ਬੈਠੇ ਸਿੱਖ ਓਵਰ ਏ ਪੀਰੀਅਡ ਆਫ ਟਾਈਮ ਮਚ ਮੈਚਿਓਰ ਔਰ ਵਾਈਜ਼ਰ ਹੋਏ ਨੇ। ਉਹਨਾਂ ਨੇ ਵੀ ਇਹੀ ਕਿਹਾ ਕਿ ਭਾਈ ਇਹ ਇੱਕ ਵਾਰ ਇਹ ਇਹਨਾਂ ਦਾ ਸਾਰੀ ਇਹ ਗੇਮ ਰਲ ਕੇ ਖੇਡ ਰਹੇ ਨੇ ਜੀ ਔਰ ਵਾਂਸ ਤੁਸੀਂ ਉੱਥੋਂ ਚੁੱਕ ਲਿਆ ਬਾਅਦ 'ਚ ਤਾਂ ਸਭ ਕੁਝ ਖਿੰਡ ਪੁੜ ਜਾਏਗਾ, ਜਿੱਤ ਕੇ। ਉਹ ਅੱਗੇ ਹੀ ਕਹਿ ਰਹੇ ਨੇ ਜੀ ਅਸੀਂ ਲੰਬੀ ਕਾਨੂੰਨੀ ਲੜਾਈ ਦੇ ਲਈ ਤਿਆਰ ਹੈ। ਔਰ ਇਸ ਸਾਰੇ 'ਚੋਂ ਤੁਸੀਂ ਇੱਕ ਪਾਸੇ ਇਹ ਦੇਖੋ ਕਿ ਵੀ ਜੇ ਸੱਚਮੁੱਚ ਹੀ ਇਹ ਵਰੀਸਮ ਹੁੰਦਾ ਹੈ, ਜੀ ਅੱਜ ਹੀ ਮੋਦੀ ਨੇ ਨੇਸ਼ਨ ਨੂੰ ਐਡਰੈਸ ਕਰਨ ਲਈ ਐਨ ਜਦੋਂ ਪੰਜਾਬ ਅਸੈਂਬਲੀ ਜਿਹੜੀ ਹੈ ਉਹ ਪਾਸ ਕਰ ਚੁੱਕੀ ਤੇ ਸ਼ਾਮ 6 ਵਜੇ ਦਾ ਟਾਈਮ ਉਹਨੇ ਨੇਸ਼ਨ ਨੂੰ ਐਡਰੈਸ ਕੀਤਾ। ਲਗਭਗ ਮੇਰਾ ਖਿਆਲ ਹੈ 12-13 ਮਿੰਟ ਦੀ ਜਿਹੜੀ ਹੈ ਉਹਨੇ ਐਡਰੈਸ ਕੀਤਾ। ਕੋਰੋਨਾ ਵਾਇਰਸ ਅਸੀਂ ਜਿੱਤ ਲਿਆ, ਅਸੀਂ ਬਣਾ ਦੇਾਂਗੇ, ਸਭ ਤੱਕ ਵੈਕਸੀਨ ਪਹੁੰਚਾ ਦੇਾਂਗੇ ਨਾਲ ਦੀ ਨਾਲ। ਔਰ ਬਹੁਤ ਸਾਰਿਆਂ ਨੇ ਜਦੋਂ ਕਿ ਈਵਨ ਅਮਰਿੰਦਰ ਸਿੰਘ ਮੀਡੀਆ ਨੂੰ ਐਡਰੈਸ ਕਰ ਰਿਹਾ ਸੀ ਗਵਰਨਰ ਨੂੰ ਮਿਲਣ ਤੋਂ ਬਾਅਦ, ਤੇ ਪੱਤਰਕਾਰਾਂ ਨੂੰ ਸੀ ਕਿ ਸ਼ਾਇਦ ਅੱਜ ਮੋਦੀ ਕੋਈ ਖਾਸ ਅਨਾਉਂਸਮੈਂਟ ਕਰੇ ਫਾਰਮਰਸ ਲਈ, ਤੇ ਉਹਨਾਂ ਨੇ ਅਮਰਿੰਦਰ ਨੂੰ ਵੀ ਪੁੱਛਿਆ ਕਿ ਜੀ ਉਹ ਕੀ, ਉਹ ਕਹਿੰਦੇ ਮੈਨੂੰ ਕੀ ਪਤਾ ਕੀ ਕਹਿਣ ਵਾਲਾ, ਜੇ ਤੁਹਾਨੂੰ ਬਰੀਫ ਕੀਤਾ ਦੱਸ ਦਿਓ। ਲੇਕਿਨ ਉਹਨੇ ਇੱਕ ਲਾਈਨ ਵੀ, ਉਹਨੇ ਸਿਰਫ ਕਬੀਰ ਸਾਹਿਬ ਦਾ ਇੱਕ ਕੋਟ, ਉਹ ਵੀ ਕਿਉਂਕਿ ਉਹ ਕੋਵਿਡ-19 ਦੇ ਹਵਾਲੇ ਉਹਦੇ 'ਚ ਵੀ ਆਪਣੀ ਜਿੱਤ ਦੱਸ ਰਿਹਾ, ਅਮਰੀਕਾ ਨਾਲ, ਬ੍ਰਾਜ਼ੀਲ ਨਾਲ ਔਰ ਫਿਲੀਪੀਨ ਨਾਲ ਆਪਣੀਆਂ ਫਿਗਰਸ ਕੰਪੇਅਰ ਕਰ ਰਿਹਾ ਕਿ ਜੀ ਦੇਖੋ ਉੱਥੇ ਮਿਲੀਅਨ 'ਚ ਇੰਨੇ ਮਰੇ, ਅਸੀਂ ਤਾਂ ਬਹੁਤ ਘੱਟ ਸਾਡੀਆਂ ਮੋਰਟੈਲਿਟੀਜ਼, ਔਰ ਅਸੀਂ ਹੁਣ ਵਰਕ ਕਰ ਰਹੇ ਹਾਂ ਵੈਕਸੀਨ ਪਹੁੰਚਾਉਣ ਦੇ ਲਈ, ਹੱਥ ਵੀ ਧੋਵੋ, ਮੂੰਹ ਵੀ ਧੋਵੋ ਔਰ ਦੂਸਰਾ ਵੀ ਕਰੋ। ਤੇ ਉਹਦੇ 'ਚ ਉਹਨੇ ਕਿਹਾ ਕਿ ਜੀ ਬੇਸ਼ੱਕ ਲੱਗਦਾ ਵੀ ਚਲੀ ਗਈ ਕੋਵਿਡ, ਕਿਤੇ ਨਹੀਂ ਗਈ। ਔਰ ਉਹਦੇ 'ਚ ਉਹਨਾਂ ਨੇ ਭਗਤ ਕਬੀਰ ਦਾ ਇੱਕ ਜਿਹੜਾ ਦੋਹਰਾ ਕਿ ਜੀ ਜਿਹੜਾ ਕਿਸਾਨ ਇਹ ਸਮਝਦਾ ਹੈ ਕਿ ਜੀ ਜਦੋਂ ਉਸ ਦੇ ਖੇਤ ਦੇ ਵਿੱਚ ਫਸਲ ਪੱਕੀ ਹੋਈ ਹੈ ਉਹ ਬੜੇ ਮਾਣ ਨਾਲ ਮਹਿਸੂਸ ਕਰਦਾ ਹੈ ਕਿ ਵੀ ਮੈਂ ਜਿਹੜਾ ਮੇਰੀ ਫਸਲ ਪੱਕ ਗਈ ਹੈ ਔਰ ਮੈਂ ਹੁਣ ਸੁਰਖਰੂ ਹਾਂ। ਪਰ ਉਹ ਜਿਹੜਾ ਉਹ ਉਦੋਂ ਹੀ ਸੁਰਖਰੂ ਹੋਏਗਾ ਜਦੋਂ ਕਿ ਉਹਦੀ ਉਹ ਫਸਲ ਜਿਹੜੀ ਆ ਉਹ ਘਰ ਆਏਗੀ, ਨਹੀਂ ਤਾਂ ਜਿਹੜਾ ਉਹ ਗਰਭ ਦੇ ਵਿੱਚ ਮਾਰਿਆ ਜਾ ਸਕਦਾ। ਖੜੀ ਫਸਲ ਦੇ ਉੱਤੇ ਵੀ ਗੜੇ ਮਾਰ ਹੋ, ਇਸ ਕਿਸਮ ਦੀ ਡਰਾਮੇਬਾਜ਼ੀ ਕਰ ਨਾਟ ਏ ਸਿੰਗਲ ਵਰਡ। ਸੋ ਉਹਦੇ ਤੋਂ ਦੋ ਹੀ ਨੇ ਕਿ ਵੀ ਇੱਕ ਤਾਂ ਇਹ ਹੈ ਕਿ ਵੀ ਉਹਨਾਂ ਨੇ ਫੈਸਲਾ ਕੀਤਾ ਹੈ ਉਹਨਾਂ ਨੇ ਕੀ ਕਰਨਾ ਹੈ ਔਰ ਉਹਨਾਂ ਨੂੰ ਕੋਈ ਪਰਵਾਹ ਨਹੀਂ ਹੈ, ਕਿਉਂਕਿ ਕਸ਼ਮੀਰ ਨੇ ਉਹਨਾਂ ਦੇ ਨੂੰ ਜਿਹੜਾ ਉਹ ਹੌਸਲਾ ਦਿੱਤਾ ਹੈ ਕਿ ਭਾਈ ਕੀ ਕਰ ਲਿਆ ਦੁਨੀਆ ਨੇ। ਤੇ ਦੂਸਰਾ ਇਹ ਹੈ ਵੀ ਉਹਨੂੰ ਪਤਾ ਹੈ ਵੀ ਇਹ ਸਾਰੇ ਹੀ ਪਲੇਅਰ ਜਿਹੜੇ ਨੇ ਉਹਦੀ ਗੇਮ ਹੀ ਖੇਡ ਰਹੇ ਨੇ ਤੇ ਅਲਟੀਮੇਟਲੀ ਇਹ ਜਿੱਥੇ ਮਰਜੀ ਉਹਨਾਂ ਨੂੰ ਪਤਾ ਹੈ ਵੀ ਇਹ ਜਿਵੇਂ ਉਹ ਜਿਹੜੀ ਉਹ ਚਾਬੀ ਵਾਲੀ ਕਾਰ ਹੁੰਦੀ ਸੀ ਉਹ ਤੁਸੀਂ ਛੱਡ ਦਿਓ ਤੇ ਉਹਨੇ ਉਨਾ ਕੀ ਜਾਣਾ ਹੁੰਦਾ ਸੀ ਜਿੰਨੇ ਕਿ ਚਾਬੀ ਭਰੀ ਹੋਈ ਹੈ ਕਿ ਹਰ ਚਾਬੀ ਭਰੀ ਹੈ ਤੇ ਉਹਨੂੰ ਆ ਕੇ ਮੁੜ ਕੇ ਸਾਡੇ ਕੋਲ ਹੀ ਆਣਾ ਚਾਬੀ ਭਰਵਾਉਣ ਦੇ ਲਈ। ਸੋ ਇਹਨਾਂ ਹਾਲਾਤਾਂ ਦੇ ਵਿੱਚ ਮੈਂ ਸਮਝਦਾ ਹਾਂ ਵੀ ਸਾਨੂੰ ਚੁਕੰਨੇ ਹੋਣ ਦੀ ਲੋੜ ਹੈ ਬਿਲਕੁਲ, ਔਰ ਇਸ ਸਾਰੇ ਚੋਂ ਇਹ ਦਬਾਅ ਬਣਿਆ ਰਹਿਣਾ ਚਾਹੀਦਾ ਹੈ ਕਿ ਕਿਸਾਨਾਂ ਨੂੰ ਜਿਹੜਾ ਹੈ ਉਹ ਬਿਲਕੁਲ ਢਿੱਲ ਨਹੀਂ ਦੇਣੀ ਚਾਹੀਦੀ। ਦਾ ਮੋਮੈਂਟ ਉਹਨਾਂ ਨੇ ਆਪਣਾ ਇਹ ਟਰੈਕਸ ਔਰ ਉੱਤੋਂ ਉੱਠੇ ਤੇ ਹਕੂਮਤ ਦੇ ਲਈ ਜਿਹੜਾ ਇਹ ਇਹਨਾਂ ਦੀ ਵਿਕਟਰੀ ਹੋਏਗੀ ਔਰ ਇਹ ਹੁਣ ਦੇਖਣ ਵਾਲੀ ਗੱਲ ਹੋਏਗੀ ਕਿ ਭਾਈ ਇਸ ਵਾਰ ਅਸੀਂ ਜਿੱਤੀ ਬਾਜ਼ੀ ਜਿੱਤ ਦੇ ਵਿੱਚ ਹੀ, ਔਰ ਇਹ ਵੀ ਜਿੱਤ ਨਹੀਂ ਹੈ ਜੇ ਉਹਨਾਂ ਨੂੰ
ਤਿੰਨਾਂ ਨੂੰ ਉਹ ਰੱਦ ਵੀ ਕਰ ਦਿੰਦੇ ਨੇ, ਖੇਤੀਬਾੜੀ ਕਾਨੂੰਨ ਵਾਪਸ ਵੀ ਲੈ ਲੈਂਦੇ ਨੇ ਜਿਹਦੀਆਂ ਕੋਈ ਪੋਸਿਬਿਲਿਟੀਜ਼ ਨਹੀਂ ਨਜ਼ਰ ਆਉਂਦੀਆਂ। जी ਤੇ ਉਹ ਵੀ ਜੈਸੇ ਥੇ ਵਾਲੀ ਹੈ, ਲੁੱਟ ਖਸੁੱਟ ਤਾਂ ਵੈਸੇ ਹੀ ਚੱਲ ਰਹੀ ਹੈ ਆਲਰੇਡੀ। ਉਸ ਕਿਸਮ ਦੀ ਲੁੱਟ ਦਾ ਕੰਮ ਉਹਨਾਂ ਦਾ ਉਹ ਵੀ ਕਰ ਰਹੇ ਨੇ, ਇੱਧਰ ਵੀ ਇਹਨਾਂ ਦੀ ਜਿਹੜੀ ਹੈ ਸਟੇਟ ਕਰ ਰਹੀ ਹੈ। ਸੋ ਕੁੱਲ ਮਿਲਾ ਕੇ ਅਸੀਂ ਸਮਝਦੇ ਹਾਂ ਵੀ ਇਸ ਵੇਲੇ ਚਾਰ ਚਫੇਰੇ ਸਾਡੇ ਦਿਮਾਗਾਂ ਦੇ ਵਿੱਚ ਘੁੱਗੂ ਵੱਜਣਾ ਚਾਹੀਦਾ ਹੈ, बिल्कुल ਅਲਾਰਮ ਵੱਜਣਾ ਚਾਹੀਦਾ ਹੈ। जागते रहो जागते ਔਰ ਵੈਸੇ ਅਸੀਂ ਕਿਤੇ ਘੁੱਗੂ ਬਣ ਕੇ ਨਾ ਬਹਿ ਜਾਈਏ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੱਥ ਲੈਣੇ ਬ੍ਰੇਕ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰਦੀ ਵਿਊਅਰਸ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ ਟੀਵੀ 84 ਹੱਕ ਸੱਚ ਇਨਸਾਫ ਦੀ ਜਿਹੜੀ ਆਵਾਜ਼ ਹੈ ਉਸ ਨੂੰ ਬੁਲੰਦ ਕਰ ਰਿਹਾ ਹੈ। ਸੋ ਅਸੀਂ ਚਾਹਾਂਗੇ ਕਿ ਜਿਹੜੀ ਇਹ ਆਵਾਜ਼ ਹੈ ਇਸੇ ਤਰ੍ਹਾਂ ਹੀ ਬੁਲੰਦ ਰਹੇ, ਤਾਂ ਤੁਸੀਂ ਵੱਧ ਤੋਂ ਵੱਧ ਟੀਵੀ 84 ਦੀ ਸਪੋਰਟ ਕਰੋ, ਮਾਈਕ ਸਹਾਇਤਾ ਕਰੋ। ਆਪਣੀ ਮਾਈਕ ਸਹਾਇਤਾ ਸਾਡੀ ਵੈਬਸਾਈਟ tv84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ ਟੀਵੀ 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37th Avenue, Long Island City, New York 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ ਸਾਡੇ ਫੋਨ ਨੰਬਰ ਤੇ 5166191984। ਥੈਂਕ ਯੂ ਸੋ ਮਚ ਵਿਊਅਰਸ। ਵਿਚਾਰਾਂ ਦਾ ਸਿਲਸਿਲਾ ਇਸ ਤਰ੍ਹਾਂ ਹੀ ਚੱਲਦਾ ਰਹੇਗਾ। ਮਿਲਦੇ ਹਾਂ ਛੋਟੇ ਜਿਹੇ ਵਕਫੇ ਤੋਂ ਬਾਅਦ।